ਭਾਰਤ ਦੀ ਇਸ ਮੌਕੇ ਦੀ ਜਿਹੜੀ ਸਰਕਾਰ ਆ ਤੇ ਗੋਦੀ ਮੀਡੀਆ, ਇਹਨਾਂ ਨੂੰ ਕੋਈ ਦੀਨ ਧਰਮ ਨਹੀਂ, ਇਹਨਾਂ ਦਾ ਪੂਰਾ ਭੜਕਾਊ ਮਾਹੌਲ ਤਿਆਰ ਕਰਕੇ ਰੱਖਿਆ ਹੋਇਆ। ਬਸ ਮਾੜਾ ਜਿਹਾ ਪਲੀਤਾ ਲੱਗਣ ਦੀ ਦੇਰ ਆ ਤੇ ਖਾਨਾ ਜੰਗੀ ਵਾਲਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਵੇ। तो साडी धरती उत्ते ये नहीं होना चाहिए कि इतिहास दे विच कल नूं कोई कश्मीरी जां कोई मुसलमान सानूं मिहणा मारे कि सरदारो काहदियां गल्लां करदे हो, साडीआं बेदोशियां बच्चियां तुहाडे सामने कोईआं गईआं ते तुसीं उत्थे साडीआं बच्चियां दीआं इज्जतां नहीं बचा सकदे। साडा इतिहास सानूं ये कहंदा है कि असीं ना किसी ते धक्का करदे आ ते ना धक्का जरदे। होर प्रोजेक्टां उत्ते माया खर्ची जा रही है कि सिखां तो कहाउणा कि पाकिस्तान मुर्दाबाद ते ओह हिंदुस्तान जिंदाबाद, जिहड़ा तुहाडी होंद हस्ती दा, तुहाडे धर्म दा, तुहाडी बोली दा, तुहाडी कौम दा पूरा भोग पा देना चाहुंदा। लड़ाई हिंदुस्तान दी पाकिस्तान नाल जिद्दण साडा खालिस्तान बनिया होऊ उदों देखांगे कि जेकर पाकिस्तान साडे नाल पंगा लैंदा है असीं ओहो जिहा मूंह कर लांगे। इस मौके जो बनदा ਉਹ ਇਹ ਆ कि साडा आपदे राज भाग दा मसला, साडी आपदी होंद हस्ती दा मसला। इस वेले सानू सब तो बड़ा खतरा किहदे तो? दिल्ली तो, ब्राह्मणवाद तो, ਜਿਹੜਾ ਸਾਨੂੰ केसाधारी हिंदू गरदान ਰਿਹਾ। तो सानू आपदे राज भाग दी लोड़ ते साडे राज भाग दे लई असीं ਉਹ कुछ करिए ਜਿਹਦੇ ਨਾਲ ਆਲੇ ਦੁਆਲੇ ਚ ਹਰੇਕ ਬੰਦਾ ਕਹੇ ਕਿ ਇਹ ਬਹੁਤ ਚੰਗੀ ਕੌਮ ਆ, ਜੇ ਇਹਨਾਂ ਦਾ ਰਾਜ ਭਾਗ ਬਣੇ ਤਾਂ ਬੜੀ ਵਧੀਆ ਗੱਲ ਹੋ। ਜੇਕਰ ਅਸੀਂ ਭਾਰਤ ਦੇ ਬਾਕੀ ਖਿੱਤਿਆਂ ਵਾਂਗ ਹੀ ਕਰੀਏ ਫਿਰ ਕਿਹਨੇ ਕਹਿਣਾ? ਉਹਦੇ ਅਨੁਸਾਰ ਵੀ ਇਹ ਗੱਲ ਠੀਕ ਆ, ਸਾਡੀ ਕੂਟਨੀਤੀ, ਸਾਡੀ ਰਾਜਨੀਤੀ, ਸਾਡੀ ਪੋਜੀਸ਼ਨ ਦੇ ਹਿਸਾਬ ਨਾਲ ਵੀ ਇਹ ਗੱਲ ਠੀਕ ਆ ਕਿ ਸਾਡੀ ਧਰਤੀ ਉੱਤੇ ਕਿਸੇ ਨਾਲ ਕੋਈ ਮਾੜਾ ਨਾ ਵਾਪਰੇ। ਸਾਡੀ ਤਾਂ ਲੋੜ ਇਹ ਆ ਕਿ ਪੰਜਾਬ ਕਿਤੇ ਜੰਗ ਦਾ ਅਖਾੜਾ ਨਾ ਬਣੇ, ਪਰ ਅਗਲੇ ਕਹਿੰਦੇ ਆ ਜੀ ਇੱਥੇ ਲਾਂਬੂ ਲਾਉਣੇ ਆ, ਪੂਰੀ ਪਲਾਨ ਬਣਾਈ ਜਾ ਰਹੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਪਹਿਲਗਾਮ ਹੱਤਿਆਕਾਂਡ ਤੋਂ ਬਾਅਦ ਜਿਸ ਤਰੀਕੇ ਨਾਲ ਇੰਡੀਆ ਤੇ ਪਾਕਿਸਤਾਨ ਦੇ ਸੰਬੰਧਾਂ ਵਿੱਚ ਦਿਨੋਂ ਦਿਨ ਤਲਖੀ ਭਰਿਆ ਜਿਹੜਾ ਵਰਤਾਰਾ ਉਹ ਵੱਧ ਰਿਹਾ ਕਿ ਮੀਡੀਆ ਦੇ ਰਾਹੀਂ ਇਉਂ ਲੱਗਣ ਲਾਇਆ ਪਿਆ ਵੀ ਜੰਗ ਤਾਂ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ। ਇਸ ਸੰਬੰਧ ਦੇ ਵਿੱਚ ਜਿਹੜਾ ਨਫ਼ਰਤ ਭਰਿਆ ਵਰਤਾਂਤ ਸਾਰੇ ਭਾਰਤ ਵਿੱਚ ਪਹਿਲਾਂ ਤੋਂ ਹੀ ਚੱਲ ਰਿਹਾ ਸੀ ਗੋਦੀ ਮੀਡੀਆ ਦੀ ਬਦੌਲਤ, ਉਹਦੇ ਕਰਕੇ ਇੱਕ ਹੋਰ ਬਹੁਤ ਮੰਦਭਾਗਾ ਘਟਨਾਕ੍ਰਮ ਜਿਹੜਾ ਉਹ ਸਾਹਮਣੇ ਆ ਰਿਹਾ। ਬਾਕੀ ਭਾਰਤ ਵਿੱਚ ਜੋ ਮਰਜ਼ੀ ਹੁੰਦਾ ਰਵੇ, ਪਰ ਸਿੱਖ ਹੋਮਲੈਂਡ ਪੰਜਾਬ ਖਾਲਸੇ ਦੀ ਧਰਤੀ, ਜਿੱਥੇ ਸਾਡਾ ਆਪਦਾ ਪ੍ਰਭਾਵ ਜਾਂ ਸਾਡੀ ਆਪਦੀ ਜਿਹੜੀ ਚੜ੍ਹਤ ਵਾ, ਸਾਡਾ ਆਪਦਾ ਜਲਵਾ, ਜਿੱਥੇ ਖਾਲਸਾ ਜੀ ਕੇ ਬੋਲ ਬਾਲੇ ਆ, ਇਸ ਖਿੱਤੇ ਵਿੱਚ ਵੀ ਜਦੋਂ ਇਹੋ ਜਿਹੀਆਂ ਖਬਰਾਂ ਮਿਲਣ ਤਾਂ ਬੜਾ ਦਿਲ ਜਿਹੜਾ ਹੈ ਉਹ ਬੁਰਾ ਜਿਹਾ ਮਹਿਸੂਸ ਕਰੀਦਾ। ਉਹ ਜਿਸ ਤਰੀਕੇ ਨਾਲ ਬਾਕੀ ਭਾਰਤ ਵਿੱਚੋਂ ਕਈ ਵੀਡੀਓਜ਼, ਕਈ ਖਬਰਾਂ, ਫੋਟੋਆਂ ਆ ਰਹੀਆਂ ਨੇ ਕਿ ਜੀ ਕਸ਼ਮੀਰੀ ਲੋਕਾਂ ਨੂੰ ਜਾਂ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਹਾਲਾਂਕਿ ਜਿਹੜੇ ਮੁਸਲਮਾਨ ਭਾਰਤ ਵਿੱਚ ਵਸਦੇ ਨੇ ਉਹਨਾਂ ਦਾ ਕਸ਼ਮੀਰੀ ਸਾਰੀ ਜਿਹੜੀ ਲਹਿਰ ਉੱਥੇ ਚੱਲ ਰਹੀ ਆ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਤੇ ਇਹ ਤਾਂ ਵਿਚਾਰੇ ਇਹੀ ਯਕੀਨ ਦਿਵਾਉਣ ਤੇ ਲੱਗੇ ਰਹਿੰਦੇ ਆ ਭਾਰਤੀ ਮੁਸਲਮਾਨ ਕਿ ਅਸੀਂ ਤਾਂ ਭਾਰਤ ਨੂੰ ਪੂਰੀ ਤਰ੍ਹਾਂ ਪਿਆਰ ਕਰਦੇ ਹਾਂ, ਅਸੀਂ ਜਾਈਏ ਕਿੱਥੇ। ਤੇ ਪਰ ਉਹ ਕਹਿੰਦੇ ਤੁਸੀਂ ਮੁਸਲਮਾਨ ਹੋ, ਆਜੋ ਤੁਸੀਂ। ਤੇ ਇਸ ਹਿਸਾਬ ਦੇ ਨਾਲ ਜਿਹੜਾ ਅਗਲਾ ਸਟੈਪ ਆ ਉਹ ਹੈ ਕਸ਼ਮੀਰੀ ਵਿਦਿਆਰਥੀਆਂ ਦਾ। ਬਹੁਤ ਸਾਰੇ ਇਹੋ ਜਿਹੇ ਵਿਦਿਆਰਥੀ ਅੱਡ-ਅੱਡ ਸੂਬਿਆਂ ਦੇ ਵਿੱਚ ਪੜ੍ਹਨ ਆਏ ਹੋਏ ਨੇ ਤੇ ਇੱਕਦਮ ਹਾਲਾਤ ਜਦੋਂ ਬਦਲ ਜਾਂਦੇ ਨੇ ਉਦੋਂ ਫਿਰ ਕੰਮ ਜਿਹੜਾ ਆਪਾਂ ਨੂੰ ਸਭ ਨੂੰ ਪਤਾ, ਪਹਿਲਾਂ ਵੀ ਇਹ ਘਟਨਾਕ੍ਰਮ ਵਾਪਰ ਚੁੱਕਿਆ। ਤੇ ਹੁਣ ਚੰਡੀਗੜ੍ਹ ਦੇ ਲਾਗੇ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਨੇ ਉਥੋਂ ਇਸ ਤਰੀਕੇ ਦੇ ਘਟਨਾਕ੍ਰਮ ਦੀਆਂ ਖਬਰਾਂ ਮਿਲੀਆਂ ਨੇ। ਇੱਕ ਵੀਡੀਓ ਵਿੱਚ ਤਾਂ ਇੱਕ ਬੱਚੀ ਜਿਹੜੀ ਆ ਸ਼ਰੇਆਮ ਇਹ ਗੱਲ ਦੱਸ ਵੀ ਰਹੀ ਆ ਕਿ ਸਾਡੇ ਨਾਲ ਬੜਾ ਬਦਸਲੂਕੀ ਕੀਤੀ ਗਈ, ਬੜੀ ਬਦਕਲਾਮੀ ਕੀਤੀ ਗਈ। ਜਿਹੜੇ ਲੋਕ ਇਹ ਕੁਝ ਕਰ ਰਹੇ ਨੇ ਉਹ ਯਕੀਨਨ ਤੌਰ ਦੇ ਉੱਤੇ ਸਿੱਖ ਤਾਂ ਹੋ ਨਹੀਂ ਸਕਦੇ। ਸਿੱਖ ਨੂੰ ਤਾਂ ਪਤਾ ਕਿ ਸਾਡੇ ਨਾਲ ਤਾਂ ਆਪ ਇਹ ਜਿਹੜੀ ਵਹਿਸ਼ੀ ਭੀੜਾਂ ਦੀ ਦਰਿੰਦਗੀ ਆ ਸਾਡੇ ਭਾਈਚਾਰੇ ਨੇ ਤਾਂ ਆਪ ਹੰਢਾਈ ਆ। ਸੋ ਇੱਕ ਤਰੀਕੇ ਨਾਲ
ਅਸੀਂ ਤਾਂ ਆਪ ਪੀੜਤ ਧਿਰ ਵਾਂ, ਵਿਕਟਮ ਜਿਹੜੇ ਆ। ਤੇ ਜਿਹੜਾ ਸਾਡੇ ਉੱਤੇ ਜਾਂ ਕਸ਼ਮੀਰੀਆਂ ਉੱਤੇ ਜਾਂ ਮੁਸਲਮਾਨਾਂ ਉੱਤੇ ਜ਼ੁਲਮ ਕਰਨ ਵਾਲੀ ਧਿਰ ਵਾ, ਉਹ ਇੰਡੀਆ ਤਾਂ ਕਹਿੰਦਾ ਵੀ ਭਾਰਤੀ ਨੇਗੇ ਜੀ, ਵੀ ਸਾਰੇ ਭਾਰਤੀਆਂ ਦਾ ਗੁੱਸਾ, ਪਰ ਅਸਲ ਵਿੱਚ 1984 ਵਿੱਚ ਵੀ ਇਕੱਲੇ ਹਿੰਦੂ ਭਾਈਚਾਰੇ ਨੇ ਸਾਨੂੰ ਟਾਰਗੇਟ ਕੀਤਾ ਸੀ ਤੇ ਅੱਜ ਵੀ। ਇਹ ਗੱਲ ਵੱਖਰੀ ਆ ਕਿ ਜਦੋਂ ਗੱਲ ਨੂੰ ਲੁਕਾਉਣਾ ਹੋਵੇ, ਜਦੋਂ ਗੱਲ ਦੇ ਅਰਥ ਬਦਲਨੇ ਹੋਣ, ਉਦੋਂ ਕਹਿੰਦੇ ਜੋ ਕਾਂਗਰਸ ਦਾ ਤੁਹਾਡੇ ਉੱਤੇ ਗੁੱਸਾ ਸੀਗਾ ਵੀ ਤੁਸੀਂ ਇੰਦਰਾ ਗਾਂਧੀ ਠੋਕੀ ਸੀ। ਪਰ ਅੱਜ ਜਿਹੜਾ ਸਾਰਾ ਕੁਝ ਵਾਪਰ ਰਿਹਾ, ਇਹਦੇ ਵਿੱਚ ਕਸ਼ਮੀਰੀ ਵਿਦਿਆਰਥੀਆਂ ਦੇ ਉੱਤੇ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਕੱਟੜਵਾਦੀਆਂ ਵੱਲੋਂ ਅਟੈਕ ਕਰਨ ਦਾ ਵਰਤਾਰਾ ਸਾਹਮਣੇ ਆਇਆ, ਉਹਦੇ ਵਿੱਚ ਸਾਡੀ ਪੰਜਾਬ ਦੀ ਜਾਂ ਸਿੱਖਾਂ ਦੀ ਇੱਕ ਭੂਮਿਕਾ ਬਣਦੀ ਹੈ, ਜਿਹੜੀ ਹਮੇਸ਼ਾ ਆਪਾਂ ਬੜੇ ਚੰਗੇ ਤਰੀਕੇ ਨਾਲ ਨਿਭਾਉਂਦੇ ਆਏ ਆ। ਦੇਖੋ, ਜਦੋਂ ਸਾਡੇ ਉੱਤੇ, ਸਾਡੀ ਕੌਮ ਉੱਤੇ ਕਹਿਰ ਝੁੱਲਿਆ ਤਾਂ ਸਾਡੇ ਜਿਹੜੇ, ਜਿਨ੍ਹਾਂ ਨੂੰ ਆਹ ਇੰਡੀਅਨ ਮੀਡੀਆ ਕਹਿੰਦਾ ਜੀ ਉਹਨਾਂ ਨੂੰ ਤਾਂ ਅਕਲ ਹੀ ਨਹੀਂ ਸੀ, ਐਵੇਂ ਹਥਿਆਰ ਲੈ ਕੇ ਤੁਰ ਪਏ। ਪਰ ਸਾਡੇ ਭਰਾਵਾਂ ਨੂੰ ਜੋ ਮਰਜ਼ੀ ਕੋਈ ਕਹੀ ਜਾਂਦੇ, ਉਹਨਾਂ ਨੂੰ ਇਹ ਜ਼ਰੂਰ ਪਤਾ ਸੀ ਵੀ ਜਿਹੜਾ ਗਲੀ 'ਚ ਰਾਮ ਲਾਲ ਰਹਿੰਦਾ, ਜਿਹੜਾ ਗੋਲ ਗੱਪਿਆਂ ਦੀ ਰੇਹੜੀ ਲਾਉਂਦਾ, ਜਾਂ ਜਿਹੜਾ ਇੱਥੇ ਸਾਡੇ ਆਲੇ ਦੁਆਲੇ ਕੋਈ ਹਿੰਦੂ ਵਸਦਾ, ਉਹਦੇ ਨਾਲ ਨਹੀਂ, ਸਾਡਾ ਰੌਲਾ ਉਹਨਾਂ ਨਾਲ ਆ ਜਿਹੜੇ ਸਾਡੇ ਤੇ ਚੜ ਕੇ ਆਏ ਸੀ। ਉਹ ਕੋਈ ਇੰਦਰਾ ਠੋਕਣ ਤੁਰ ਪਿਆ, ਕੋਈ ਵੈਦਿਆ ਸੋਧਣ ਤੁਰ ਪਿਆ, ਕੋਈ ਕਿਸੇ ਹੋਰ ਨੂੰ ਨਿਸ਼ਾਨਾ ਬਣਾਉਣ ਤੁਰ ਪਿਆ, ਪਰ ਉਹਨਾਂ ਨੇ ਕਿਸੇ ਇੱਥੇ ਗਲੀ ਗੁਆਂਢ 'ਚ ਰਹਿੰਦੇ ਹਿੰਦੂ ਨੂੰ ਟਾਰਗੇਟ ਨਹੀਂ ਕੀਤਾ। ਬੜੇ ਹਿੰਦੂ ਵੀ ਇਸ ਦੌਰ ਵਿੱਚ ਨਿਸ਼ਾਨੇ ਤੇ ਆਏ, ਪਰ ਆਏ ਉਹ ਜਿਨ੍ਹਾਂ ਨੇ ਭਾਰਤੀ ਸਟੇਟ ਦੇ ਹੱਥ ਠੋਕੇ ਵੜ ਕੇ ਸਿੱਖਾਂ ਦੇ ਖਿਲਾਫ ਜਿਹੜੀ ਇੰਡੀਅਨ ਸਟੇਟ ਦੀ ਉਸ ਮੌਕੇ ਕਤਲੋਗਰਦ ਚੱਲ ਰਹੀ ਸੀ, ਉਹਦਾ ਹਿੱਸਾ ਬਣ ਕੇ ਕੋਈ ਗੱਲ ਕਰਨੀ ਚਾਹੀ। ਆਮ ਹਿੰਦੂ ਨੂੰ, ਸਾਡੇ ਤਾਂ ਇੱਥੇ ਭਾਈ ਜੁਗਰਾਜ ਸਿੰਘ ਤੂਫਾਨ ਦਾ ਸਤਿਕਾਰ ਹੀ ਇਸ ਕਰਕੇ ਆ ਕਿ ਮੋੜ ਮੋੜ ਕੇ ਲਿਆਂਦੇ ਇੱਥੇ ਉਹਨੇ। ਹੋਰ ਵੀ ਬੜਿਆ ਭਰਾਵਾਂ ਨੇ ਕਿਹਾ ਜਾ ਕੇ ਜਦੋਂ ਉਹ ਚਲੇ ਗਏ ਤੋਂ ਡਰਦੇ ਵੀ ਸਾਡੀ ਲੜਾਈ ਹਿੰਦੂਆਂ ਨਾਲ ਥੋੜੀ ਹੈ, ਸਾਡੀ ਲੜਾਈ ਉਹਨਾਂ ਹਿੰਦੂਆਂ ਨਾਲ ਆ ਜਿਹੜੇ ਪੰਗਾ ਲੈਂਦੇ। ਉਹਦਾ ਚਾਹੇ ਸਿੱਖ ਹੋਵੇ, ਆ ਜਿਹੜਾ KPS ਗਿੱਲ ਸੀ ਉਹਨੂੰ ਬੁਰਾ ਮੰਨਦੇ ਆ, ਉਹ ਕਿਹੜਾ ਹਿੰਦੂ ਆ? ਜਿਹੜਾ ਇਜ਼ਹਾਰ ਆਲਮ ਹੈ ਉਹ ਮੁਸਲਮਾਨ ਹੈ, ਅਸੀਂ ਉਹਨੂੰ ਬੁਰਾ ਮੰਨਦੇ ਆ। ਮੁਹੰਮਦ ਮੁਸਤਫੇ ਨੂੰ ਬੁਰਾ ਮੰਨਦੇ ਆ, ਜਾਂ ਗੋਬਿੰਦ ਰਾਮ ਆ, ਜਾਂ ਜਿਹੜੇ ਅਜੀਤ ਸਿੰਘ ਸੰਧੂ ਵਰਗੇ, ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਸਿੱਖ ਅਫਸਰ ਸੀ। ਸੋ ਜਿਹੜਾ ਜ਼ੁਲਮ ਕਰ ਰਿਹਾ ਉਹਦਾ ਧਰਮ ਕੀ ਆ ਸਾਨੂੰ ਕੋਈ ਮਤਲਬ ਨਹੀਂ, ਅਸੀਂ ਜ਼ਾਲਮ ਦੇ ਜ਼ੁਲਮ ਦੇ ਉਲਟ ਲੜ ਰਹੇ। ਤੁਸੀਂ ਜੇ ਹਿੰਦੂ ਹੋ ਸਾਨੂੰ ਕੋਈ ਸਮੱਸਿਆ ਨਹੀਂ, ਜੇਕਰ ਤੁਸੀਂ ਸਿੱਖੀ ਨਾਲ ਜਾਂ ਸਿੱਖਾਂ ਨਾਲ ਪੰਗਾ ਨਹੀਂ ਲੈਂਦੇ। ਸੋ ਇਸ ਤਰੀਕੇ ਦਾ ਮਾਹੌਲ ਉਸ ਮੌਕੇ ਸਾਡੇ ਜੁਝਾਰੂ ਵੀਰਾਂ ਨੇ ਸਿਰਜਿਆ, ਤੇ ਅੱਜ ਵੀ ਬੜੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਹਿੰਦੂ ਮਿਲ ਜਾਂਦੇ ਆ ਜਿਹੜੇ ਕਹਿੰਦੇ ਆ ਕਿ ਉਸ ਮੌਕੇ ਸਾਨੂੰ ਜਿਹੜੇ ਸਿੰਘ ਸੀ ਉਹਨਾਂ ਨੇ ਆ ਕੇ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ ਚਾਚਾ, ਮਾਹੌਲ ਜਿਹੜਾ ਹੈਗਾ ਉਹਦੇ ਵਿੱਚ ਤੁਹਾਨੂੰ ਐਵੇਂ ਕੋਈ ਡਰਾਵੇ ਧਮਕਾਵੇ ਮੇਰਾ ਨਾਮ ਲੈ ਦੀ। ਸਾਨੂੰ ਇਹ ਗੱਲਾਂ ਅਸੀਂ ਆਪਦੇ ਪਿੰਡੇ ਤੇ ਹੰਡਾਈਆਂ, ਸਾਡੇ ਸਾਹਮਣੇ ਵਾਪਰੀਆਂ, ਇਸ ਕਰਕੇ ਸਾਨੂੰ ਫਖਰ ਆ ਕਿ ਸਾਡੀ ਜਿਹੜੀ ਕੌਮ ਦੀ ਉਸ ਵੇਲੇ ਦੀ ਜਵਾਨੀ ਸੀ, ਜਿੱਥੇ ਉਹ ਆਪਦੇ ਫਰਜ਼ ਨਿਭਾ ਰਹੀ ਸੀ, ਜਿਨ੍ਹਾਂ ਦੁਸ਼ਟਾਂ ਨੇ ਸਾਡੀ ਕੌਮ ਉੱਤੇ ਕਹਿਰ ਢਾਇਆ ਸੀ, ਉਹਨਾਂ ਨੂੰ ਸੋਧੇ ਲਾ ਰਹੀ ਸੀ, ਉੱਥੇ ਜਿਹੜਾ ਸਾਡਾ ਫਲਸਫਾ ਹੈ, ਜਿਹੜਾ ਸਾਡਾ ਸਿਧਾਂਤ ਆ, ਉਹ ਤੇ ਵੀ ਪਹਿਰਾ ਦਿੱਤਾ। 10ਵੇਂ ਪਾਤਸ਼ਾਹ ਨੇ ਸਾਡੇ ਲਈ ਜਿਹੜੀ ਲੀਹ ਪਾਈ ਆ ਨਾ, ਜਦੋਂ ਪੁੱਛਿਆ ਬਹਾਦਰ ਸ਼ਾਹ ਨੇ ਕਿ ਧਰਮ ਦੇ ਬਾਰੇ ਕੋਈ ਗੱਲ ਕਰੀਏ, ਤਾਂ ਪਾਤਸ਼ਾਹ ਦਾ, ਕਲਗੀਧਰ ਸ਼ਹਿਨਸ਼ਾਹ ਦਾ, ਚਿੱਟਿਆਂ ਬਾਜਾਂ ਵਾਲੇ ਪੁੱਤਰਾਂ ਦੇ ਦਾਨੀ ਦਸ਼ਮੇਸ਼ ਪਾਤਸ਼ਾਹ ਦਾ ਜਿਹੜਾ ਇਹ ਬਚਨ ਆ ਨਾ ਜੀ, ਇਹ ਬੜਾ ਵੱਡਾ ਫਲਸਫਾ ਹੈ ਕਿ ਧਰਮ ਜਿਹੜਾ ਤੁਮੇ ਤੁਮਾਰਾ ਖੂਬ ਹਵੇਂ ਹਮਾਰਾ ਖੂਬ। ਸਾਨੂੰ ਕੀ ਮਤਲਬ ਕਿ ਤੂੰ ਕਿਹੜੇ ਧਰਮ ਨੂੰ ਮੰਨਦਾ, ਤੁਮੇ ਤੁਮਾਰਾ ਖੂਬ ਹਵੇਂ ਹਮਾਰਾ ਖੂਬ। ਤੋ ਇਸ ਫਲਸਫੇ ਤੇ ਚੱਲਦੇ ਆ, ਅਸੀਂ ਕਿਸੇ ਦੇ ਧਰਮ ਨੂੰ, ਧਰਮ ਅਸਥਾਨ ਨੂੰ, ਧਰਮ ਗ੍ਰੰਥ ਨੂੰ ਨਫ਼ਰਤ ਨਹੀਂ ਕਰਦੇ। ਅਸੀਂ ਉਹਦੇ ਪਾਪ ਨੂੰ, ਉਹਦੇ ਜ਼ੁਲਮ ਨੂੰ ਨਫ਼ਰਤ ਕਰਦੇ। ਖਾਲਸੇ ਦਾ ਸ਼ਸਤਰ ਆ, ਜਿਹੜਾ ਖਾਲਸੇ ਦਾ ਜਿਹੜਾ ਹਥਿਆਰ ਆ, ਉਹ ਮਜ਼ਲੂਮ ਦੀ ਰੱਖਿਆ ਲਈ ਤੇ ਜਰਵਾਣੇ ਦੀ ਭਖਿਆ ਲਈ ਉੱਠਦਾ ਰਿਹਾ, ਤੇ ਉੱਠਣਾ ਚਾਹੀਦਾ। ਇਹ ਕਦੇ ਹੋ ਹੀ ਨਹੀਂ ਸਕਦਾ ਕਿ ਸਿੱਖ ਕਿਸੇ ਬੇਦੋਸ਼ੇ ਉੱਤੇ ਜ਼ੁਲਮ ਕਰੇ, ਸਿੱਖ ਕਿਸੇ ਇਹੋ ਜਿਹੇ ਵਰਤਾਰੇ ਵਿੱਚ ਉਲਝ ਜਾਵੇ ਜਿਹਦੇ ਚ ਇਤਿਹਾਸਕ ਤੌਰ ਤੇ, ਫਲਸਫੇ ਦੇ ਤੌਰ ਤੇ, ਸਿਧਾਂਤ ਦੇ ਤੌਰ ਤੇ ਸਾਨੂੰ ਗੱਲ ਨਾ ਆਵੇ। ਸੋ ਜਿਹੜੀ ਅੱਜ ਦੇ ਦੌਰ ਵਿੱਚ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ
ਕਿ ਕਸ਼ਮੀਰੀਆਂ ਦੇ ਉੱਤੇ ਵਿਦਿਆਰਥਣਾਂ ਦੇ ਉੱਤੇ ਜਿਹੜਾ ਟਾਰਗੇਟ ਕੀਤਾ ਜਾ ਰਿਹਾ, ਇਹ ਹਿੰਦੂ ਭਾਈਚਾਰੇ ਦਾ ਕੰਮ ਹੀ ਇਹ ਹੈ। ਹਿੰਦੂ ਭਾਈਚਾਰੇ ਦੇ ਵਿੱਚ ਜਿਹੜੇ ਕੱਟੜਪੰਥੀ ਲੋਕ ਨੇ, ਉਹਨਾਂ ਦਾ ਇਹ ਕੰਮ ਆ ਵੀ ਜਦੋਂ ਵੀ ਕਿਤੇ ਕੋਈ ਉਹਨਾਂ ਦੇ ਕੰਮ ਲੋਟ ਆਉਂਦਾ, ਜਦੋਂ ਵੀ ਕੋਈ ਤਣਾਅ ਵੱਧਦਾ, ਉਸ ਮੌਕੇ ਉਹ ਇਹ ਨਹੀਂ ਦੇਖਦੇ ਕਿ ਜਿਹੜਾ ਇਹ ਗਲੀ ਗਵਾਂਢ ਚ ਜਾਂ ਆਲੇ ਦੁਆਲੇ ਕੋਈ ਮੁਸਲਮਾਨ ਹੈ ਜਾਂ ਸਿੱਖ ਆ, ਵੀ ਇਹਦਾ ਤਾਂ ਕੋਈ ਇਸ ਗੱਲ 'ਚ ਦਖਲ ਨਹੀਂ। ਉਹ ਫਿਰ ਪੂਰੇ ਦੇ ਪੂਰੇ ਸਮਾਜ ਨੂੰ ਉਸ ਨੂੰ ਟਾਰਗੇਟ ਕਰਦੇ। 1984 ਵਿੱਚ ਜਿਨ੍ਹਾਂ ਸਾਡੇ ਭਰਾਵਾਂ ਦੇ ਗਲਾਂ 'ਚ ਟਾਇਰ ਪਾਏ ਗਏ, ਜਿਹੜੀਆਂ ਸਾਡੀਆਂ ਬੱਚੀਆਂ ਬੇਪਤ ਕੀਤੀਆਂ, ਉਹਨਾਂ ਵਿੱਚੋਂ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਹੈਗਾ ਵੀ ਇੱਥੇ ਪੁਲਿਸ ਦੇ ਵਿੱਚ ਸਰਦਾਰ ਬੇਅੰਤ ਸਿੰਘ ਤੇ ਸਰਦਾਰ ਸਤਵੰਤ ਸਿੰਘ ਨਾਂ ਦੇ ਦੋ ਨੌਜਵਾਨ ਜਿਹੜੇ ਆ ਉਹ ਡਿਊਟੀ ਕਰਦੇ ਆ, ਇਹਨਾਂ ਦੇ ਗਨਮੈਨ। ਉਹਨਾਂ ਵਿੱਚੋਂ ਬਹੁਤੇ ਜਿਹੜੇ ਸੀ ਉਹ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ ਹੋਣੇ ਆ, ਜਿਹੜੇ ਬਾਅਦ ਵਿੱਚ ਨਿਸ਼ਾਨਾ ਬਣੇ। ਸੋ ਕੁੱਲ ਮਿਲਾ ਕੇ ਜਿਹੜੇ ਬੇਦੋਸ਼ੇ ਸਿੱਖਾਂ ਨੂੰ, ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਪੰਜਾਬ 'ਚ ਧਰਮ ਯੁੱਧ, ਅੱਜ ਤਾਂ ਸੋਸ਼ਲ ਮੀਡੀਆ ਦਾ ਦੌਰ ਆ, ਜਿਹਦਾ ਸਮਾਂ ਹੋਰ ਆ। ਉਦੋਂ ਕਿਹਨੂੰ ਪਤਾ ਸੀ ਕਿ ਸੰਤ ਭਿੰਡਰਾਂ ਵਾਲਿਆਂ ਦਾ ਜਾਂ ਧਰਮ ਯੁੱਧ ਮੋਰਚੇ ਦਾ ਮਸਲਾ ਕੀ ਆ। ਲੋਕ, ਆਮ ਬੰਦਾ ਤਾਂ ਆਪਦੀ ਰੋਟੀ ਦੇ ਚੱਕਰ ਚੁੜ ਗਿਆ ਹੁੰਦਾ। ਉਹ ਲੋਕ ਜਿਨ੍ਹਾਂ ਨਾਲ ਨਾਂ ਆ, ਜਿਹੜੇ ਜਦੋਂ ਬਾਅਦ ਵਿੱਚ 1984 ਦੇ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦੇ ਅਖਬਾਰਾਂ 'ਚ ਨਾਂ ਛਪਿਆ ਕਰਨ, ਤਾਂ ਕਈਆਂ ਦੇ ਬਾਰੇ ਸੋਚਦਾ ਬੰਦਾ ਵੀ ਦਰਸ਼ਨਾ ਦੇਵੀ, ਲక్ష్ਮੀ ਦੇਵੀ, ਏਦਾਂ ਦੇ ਕਈਆਂ ਦੇ ਨਾਂ ਬੀਬੀਆਂ ਦੇ ਵੀ ਇਹ। ਸੋ ਉਹਨਾਂ ਦੇ ਤਾਂ ਸਿੰਘ ਜਾਂ ਕੌਰ ਵਾਲੇ ਵੀ, ਕਿਉਂਕਿ ਉਹ ਸੀ ਗੁਰੂ ਨਾਨਕ ਨਾਮ ਲੇਵਾ। ਸਾਡੇ ਵਿੱਚ ਇੱਕ ਗੁਰੂ ਨਾਨਕ ਨਾਮ ਲੇਵਾ ਵਰਗ ਵਾ, ਇੱਕ ਉਹ ਆ ਜਿਹੜੇ ਸਿੱਖ ਆ, ਇੱਕ ਉਹ ਆ ਜਿਹੜੇ ਸਿੰਘ ਆ, ਇੱਕ ਉਹ ਆ ਜਿਹੜੇ ਖਾਲਸੇ ਆ। ਸੋ ਇਸ ਤਰੀਕੇ ਨਾਲ ਸਾਰੇ ਸਿੱਖਾਂ ਨੂੰ ਉਦਣ ਦੋਸ਼ੀ ਮੰਨ ਕੇ ਇੱਕ ਹਫ਼ਤਾ ਜਿਹੜਾ ਸਾਡਾ ਉੱਥੇ ਕਤਲੇਆਮ ਕੀਤਾ ਗਿਆ। ਕਿਸੇ ਨੇ ਨਹੀਂ ਕਿਹਾ ਵੀ ਇਹਨਾਂ ਬੰਦਿਆਂ ਦਾ, ਇਹਨਾਂ ਧੀਆਂ ਦਾ, ਇਹਨਾਂ ਲੋਕਾਂ ਦਾ ਕੀ ਦੋਸ਼, ਬੇਦੋਸ਼ਿਆਂ ਦਾ ਘਾਣ ਹੋਏ, ਕਿਉਂਕਿ ਹਿੰਦੂ ਭਾਈਚਾਰੇ ਦੀ ਰਵਾਇਤ। ਇਵੇਂ ਹੀ ਜਦੋਂ ਕਿਤੇ ਹੁਣ ਦੰਗਿਆਂ ਦੇ ਨਾਂ ਤੇ ਕਤਲੇਆਮ ਕਰਦੇ ਆ ਮੁਸਲਮਾਨਾਂ ਦਾ, ਉਦੋਂ ਸਾਰਾ ਏਦਾਂ ਹੀ ਕਰਦੇ। ਸੋ ਅੱਜ ਦੀ ਤਰੀਕ ਵਿੱਚ ਜਦੋਂ ਇਹ ਕੱਲ ਤੋਂ ਹੀ ਚੱਲ ਰਿਹਾ ਸੀਗਾ, ਕਈ ਭਰਾਵਾਂ ਨੇ ਕੱਲ ਵੀ ਚਰਚਾ ਕੀਤੀ ਸੀ ਕਿ ਕਿਤੇ ਹੁਣ ਇਹ ਆਮ ਮੁਸਲਮਾਨਾਂ ਨੂੰ ਜਾਂ ਆਮ ਕਸ਼ਮੀਰੀਆਂ ਨੂੰ, ਕਿਉਂਕਿ ਭਾਰਤ ਦੀ ਇਸ ਮੌਕੇ ਦੀ ਜਿਹੜੀ ਸਰਕਾਰ ਆ ਤੇ ਗੋਦੀ ਮੀਡੀਆ, ਇਹਨਾਂ ਨੂੰ ਕੋਈ ਦੀਨ ਧਰਮ ਨਹੀਂ, ਇਹਨਾਂ ਦਾ ਪੂਰਾ ਭੜਕਾਊ ਮਾਹੌਲ ਤਿਆਰ ਕਰਕੇ ਰੱਖਿਆ ਹੋਇਆ। ਬਸ ਮਾੜਾ ਜਿਹਾ ਪਲੀਤਾ ਲੱਗਣ ਦੀ ਦੇਰ ਆ ਤੇ ਖਾਨਾ ਜੰਗੀ ਵਾਲਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਣਾ। ਆਏ ਦਿਨ ਸੋਸ਼ਲ ਮੀਡੀਆ ਉੱਤੇ ਇਹੋ ਜਿਹੀਆਂ ਵੀਡੀਓਜ਼, ਇਹੋ ਜਿਹੀਆਂ ਫੋਟੋਆਂ ਜਿਹਦੇ ਵਿੱਚ ਹਿੰਦੂ ਕੱਟੜਪੰਥੀ ਗਰੁੱਪ ਜਿਹੜੇ ਆ ਨੰਗੀਆਂ ਤਲਵਾਰਾਂ ਨਾਲ ਤੇ ਹੋਰ ਇਹੋ ਜਿਹੇ ਮਾਰੂ ਹਥਿਆਰਾਂ ਨਾਲ ਵਿਚਰਦੇ ਆ, ਲਹਿਰਾਉਂਦੇ ਆ, ਤੇ ਪੁਲਿਸ ਦੀ, ਫੌਜ ਦੀ ਖਾਕੀ ਵਰਦੀ ਦੀ ਹਾਜ਼ਰੀ ਵਿੱਚ ਧੜੱਲੇ ਨਾਲ ਖੜ ਕੇ ਆਪਦਾ ਉਹ ਜਿਹੜਾ ਦਿਖਾਉਂਦੇ ਆ। ਤੇ ਇਹ ਵੀ ਗੱਲਾਂ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਵੀਡੀਓਜ਼ ਆਈਆਂ ਜਿਹਦੇ ਵਿੱਚ ਭਗਵੇਂ ਜੇ ਲੀੜਿਆਂ ਵਾਲੇ ਸਾਧ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਆ ਕਿ ਇਹ ਵੱਢ ਦਿਓ, ਮਾਰ ਦਿਓ। ਤੋਂ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ, ਉਹਦੇ ਲਈ ਮਾਹੌਲ ਤਾਂ ਉਹਨਾਂ ਨੇ ਪਹਿਲੇ ਬਣਾਇਆ ਹੋਇਆ। ਤੋਂ ਜਿਹੜੀ ਕੱਲ ਪਰਸੋਂ ਇਹ ਪਹਿਲਗਾਮ 'ਚ ਘਟਨਾ ਵਾਪਰੀ, ਉਦੋਂ ਬਾਅਦ ਵਿੱਚ ਇਹ ਸੁਭਾਵਕ ਸੀ ਸੋਚਣਾ ਕਿ ਕਿਤੇ ਕਤਲੇਆਮ ਵਾਲਾ, ਖਾਨਾ ਜੰਗੀ ਵਾਲਾ, ਕਿਉਂਕਿ ਗਾਹਾਂ ਵਾਲਾ ਕਿਹੜਾ ਖੈਰ ਕਰੂ, ਜਿੰਨਾ ਕੁ ਬੰਦਾ ਤਿਆਰੀ 'ਚ ਰਹਿੰਦਾ ਹੀ ਆ। ਹੁਣ ਜਦੋਂ ਬਾਰ-ਬਾਰ ਇਹ ਕੰਮ ਹੁੰਦਾ, ਪਰ ਸਾਡੀ ਧਰਤੀ ਤੇ ਇਸ ਚੀਜ਼ ਨਹੀਂ ਹੋਣੀ ਚਾਹੀਦੀ। ਸਾਡੇ ਇਤਿਹਾਸ ਨੂੰ ਕਲੰਕਿਤ ਨਹੀਂ ਹੋਣਾ ਚਾਹੀਦਾ। ਸਾਡਾ ਪੰਜਾਬ ਜਿਹੜਾ, ਇੱਥੇ ਇਹ ਕੰਮ ਨਹੀਂ ਹੋਣਾ ਚਾਹੀਦਾ। ਸੋ ਚੰਗੀ ਗੱਲ ਆ ਕਿ ਬਹੁਤ ਸਾਰੀਆਂ ਸਭਾ ਸੁਸਾਇਟੀਆਂ ਨੇ, ਸਿੱਖ ਜਥੇਬੰਦੀਆਂ ਨੇ, ਸਿੰਘ ਸਭਾਵਾਂ ਨੇ, ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਸਮੇਤ ਬਹੁਤ ਸਾਰੀਆਂ ਜ਼ਿੰਮੇਵਾਰ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਉਹਨਾਂ ਵੱਲੋਂ ਇਹ ਐਲਾਨ ਬਿਆਨ ਕੀਤੇ ਗਏ ਨੇ ਕਿ ਜੇਕਰ ਕਿਸੇ ਕਸ਼ਮੀਰੀ ਵਿਦਿਆਰਥੀ ਜਾਂ ਵਿਦਿਆਰਥਣ ਨੂੰ ਕਿਸੇ ਕਿਸਮ ਦੀ ਵੀ ਕੋਈ ਸਮੱਸਿਆ ਆਉਂਦੀ ਆ, ਸਾਨੂੰ ਦੱਸੋ। ਜੇ ਕਿਸੇ ਨੇ ਰਹਿਣਾ ਤਾਂ ਰਹਿ ਵੀ ਸਕਦਾ ਸਾਡੇ ਕੋਲ। ਇਹ ਜਿਹੜਾ ਹੈ ਕੰਮ ਬੜਾ ਚੰਗਾ ਆ, ਕਿਉਂਕਿ ਇਹ ਵਿਦਿਆਰਥੀ ਜਾਂ ਵਿਦਿਆਰਥਣਾ ਉਹ ਨਹੀਂ ਜਿਨ੍ਹਾਂ ਨੇ ਉੱਥੇ ਪਹਿਲਗਾਮ ਦੇ ਵਿੱਚ ਉਹ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਤਾਂ ਆਮ ਵਿਦਿਆਰਥੀ ਆ ਜਿਹੜੇ ਇੱਥੇ ਪੜ੍ਹਨ ਆਏ ਹੋਏ। ਅਸੀਂ ਇਹ ਦੁੱਖ ਹੰਢਾਇਆ। ਸਾਡੇ ਵਿੱਚੋਂ ਬਹੁਤ ਸਾਰੇ ਇੰਜੀਨੀਅਰਿੰਗ ਕਰਨ ਗਏ ਹੋਏ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ ਦੇ ਵਿੱਚ, ਉੱਥੇ ਹਿੰਦੂ ਫਾਸੀਵਾਦ ਦੇ
शिकार बन गए कि किसी नूं उत्थे ਜਿਹੜਾ ਲੱਕੜ ਵੱਢਣ ਵਾਲਾ ਆਰਾ ਹੁੰਦਾ ਉਹਦੇ ਉੱਤੇ ਵੱਢ ਦਿੱਤਾ, ਕਿਸੇ ਨੂੰ ਖੂਹ ਵਿੱਚ ਕਈ ਦਿਨ ਬਾਅਦ ਲਾਸ਼ ਮਿਲੀ ਸੀ। ਸੋ ਉਹ ਬਿਦਰ ਦੇ ਵਿੱਚ ਜੋ ਕੁਝ ਸਾਡੇ ਵਿਦਿਆਰਥੀਆਂ ਨਾਲ ਉਦੋਂ ਹੋਇਆ ਸੀ, ਜਿਹਦੇ ਬਾਅਦ ਵਿੱਚ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਸਾਰਾ ਭਾਰਤ ਉਲਟਾ ਤਾੜੀਆਂ ਮਾਰਦਾ ਸੀ ਵੀ ਸਿੱਖਾਂ ਦੇ ਬੱਚਿਆਂ ਦਾ ਇੱਥੇ ਘਾਣ ਹੋਇਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਔਰ ਬਿਦਰ ਸ਼ਹਿਰ ਦੇ ਵਿੱਚ ਜਦੋਂ ਸਾਡੇ ਨਾਲ ਉਹ ਸਾਰਾ ਕੁਝ ਵਾਪਰਿਆ, ਸਾਰਾ ਭਾਰਤ ਸਾਨੂੰ ਚੜਾਉਂਦਾ ਰਿਹਾ, ਉਲਟਾ ਸਾਨੂੰ ਸ਼ਰਮਸ਼ਾਰ ਕਰਦਾ ਰਿਹਾ ਕਿ ਕੀ ਕਰ ਲਿਆ ਤੁਸੀਂ। ਅਖੀਰ 1 ਸਾਲ ਬਾਅਦ ਫਿਰ ਆ ਜਿਹੜਾ ਥਾਪਰ ਇੰਜੀਨੀਅਰਿੰਗ ਕਾਲਜ ਆ ਪਟਿਆਲੇ, ਇੱਥੇ ਫਿਰ ਢੇਰ ਲਾ ਦਿੱਤਾ ਗਿਆ। ਫਿਰ ਸਾਰਾ ਭਾਰਤ ਪਿੱਟਦਾ ਫਿਰੇ। ਇੱਥੇ ਸਾਡੇ ਵੀ ਕਈਆਂ ਨੇ ਚੀਕਾਂ ਜਿਹੀਆਂ ਮਾਰੀਆਂ ਕਿ ਜੀ ਆਹ ਤਾਂ ਬੜਾ ਮਾੜਾ ਹੋਇਆ। ਫਿਰ ਗੁਰੂ ਦੇ ਖਾਲਸੇ ਨੇ ਸਾਰੇ ਭਾਰਤ ਨੂੰ ਸੁਨੇਹਾ ਲਾਇਆ ਵੀ ਜੇਕਰ ਸਾਡੇ ਵਿਦਿਆਰਥੀ, ਸਾਡੇ ਕੋਈ ਵਪਾਰੀ ਜਾਂ ਕੋਈ ਸਿੱਖ ਆਮ ਜਿਹੜਾ ਹੈ ਉਹ ਸਾਰੇ ਭਾਰਤ ਵਿੱਚ ਜਾਵੇ, ਉਹ ਸੁਰੱਖਿਅਤ ਰਹਿਣਾ ਚਾਹੀਦਾ, ਸਿਕਿਉਰ ਰਹਿਣਾ ਚਾਹੀਦਾ। ਜੇਕਰ ਪੰਜਾਬ ਤੋਂ ਬਾਹਰ ਸਿੱਖ ਸੁਰੱਖਿਅਤ ਰਹੇਗਾ ਤਾਂ ਪੰਜਾਬ ਦੇ ਵਿੱਚ ਤੁਹਾਡਾ ਜਿਹੜਾ ਭਾਈਚਾਰਾ ਉਹ ਵੀ ਸੁਰੱਖਿਅਤ ਰਹੂਗਾ। ਤੇ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਕਿਸੇ ਸਿੱਖ ਦੇ ਇੱਕ ਝਰੀਟ ਵੀ ਮਾਰੀ ਨਾ, ਫਿਰ ਉਹਦੇ ਬਦਲਿਆ ਤੁਸੀਂ ਦੇਖ ਹੀ ਲਿਆ। ਜਿਹੜੇ ਆ ਹੁਣ ਬਹੁਤੇ ਜ਼ਿਆਦਾ ਸਿਆਣੇ ਜੇ ਬਣੇ ਫਿਰਦੇ ਆ, ਕਈ ਮੱਤਾਂ ਦਿੰਦੇ ਨੇ ਕਿ ਜੀ ਉਦੋਂ ਐ ਹੋ ਗਿਆ, ਜੀ ਉਦੋਂ ਐ ਹੋ ਗਿਆ। ਉਹਨਾਂ ਨੂੰ ਨਾ ਤਾਂ ਇਹਨਾਂ ਗੱਲਾਂ ਦੀ ਅਕਲ ਆ, ਨਾ ਸਮਝ ਆ। ਅਸਲ ਵਿੱਚ ਇੱਥੇ ਇੱਕ ਇੰਗਲਿਸ਼ ਦਾ ਪੋਸਟਰ ਜਿਹਾ ਮੇਰੇ ਸਾਹਮਣੇ ਆਇਆ, ਉਹਦੇ ਉੱਤੇ ਲਿਖਿਆ ਹੋਇਆ ਸੀ, ਜਿਹਦਾ ਅਰਥ ਇਹ ਬਣਦਾ ਸੀ ਕਿ ਕੌਮਾਂ ਦੇ ਵਿੱਚ ਜਿਹੜੇ ਜੁਝਾਰੂ ਹੁੰਦੇ ਆ ਨਾ, ਜਾਂ ਜਿਹੜੇ ਸਿਰਲੱਥ ਸੂਰਮੇ ਹੁੰਦੇ ਆ, ਜਿਹੜੇ ਯੋਧੇ ਬੰਦੇ ਹੁੰਦੇ ਆ, ਉਹਨਾਂ ਦੀ ਅਹਿਮੀਅਤ ਜਿਹੜੀ ਆ, ਉਹਨਾਂ ਦੀ ਅਹਿਮੀਅਤ, ਉਹਨਾਂ ਦੀ ਕਦਰ ਉਦੋਂ ਪਤਾ ਲੱਗਦੀ ਆ ਜਦੋਂ ਦੁਸ਼ਮਣ ਦਰਾਂ ਚ ਆ ਕੇ ਲਲਕਾਰਦਾ। ਜਦੋਂ ਉਹੋ ਜਿਹਾ ਦੌਰ ਨਹੀਂ ਹੁੰਦਾ ਉਦੋਂ ਤਾਂ ਲੱਗਦਾ ਵੀ ਇਹ ਸਿਆਪਾ ਪਾਉਣਗੇ, ਇਹ ਪੰਗਾ ਪਾਉਣਗੇ। ਮੈਂ ਇੱਥੇ ਜਿਹੜਾ ਐਰਤੁਗਰਲ ਗਾਜ਼ੀ ਓਸਮਾਨ ਇਹ ਸੀਰੀਅਲ ਅੱਜ ਕੱਲ੍ਹ ਦੇਖ ਰਿਹਾ, ਤੇ ਉਹਦੇ ਵਿੱਚ ਮੈਂ ਇੱਕ ਗੱਲ ਦੇਖੀ ਆ ਵੀ ਜਿੰਨੇ ਵੀ ਉੱਥੇ ਲੋਕ ਨੇ ਉਹ ਐਰਤੁਗਰਲ ਗਾਜ਼ੀ ਨੂੰ ਜਾਂ ਓਸਮਾਨ ਨੂੰ ਬਹੁਤ ਮਾੜਾ ਮੰਨਦੇ ਆ ਕਿ ਇਹ ਸਿਆਪਾ ਹੀ ਖੜਾ ਰੱਖਦਾ, ਇਹ ਟਿਕਦਾ ਨਹੀਂ, ਇਹ ਜੰਗੀ ਜਾਂ ਲੜਾਈਆਂ ਪੜਾਈਆਂ ਦੇ ਚੱਕਰ 'ਚ ਲੱਗਿਆ ਰਹਿੰਦਾ। ਜਦੋਂ ਕਿ ਉਹ ਓਸਮਾਨ ਜਾਂ ਉਹਦਾ ਪਿਓ ਐਰਤੁਗਰਲ ਗਾਜ਼ੀ ਜਾਂ ਇਹ ਸਾਰਾ ਕੁਝ ਕਰਦੇ ਕਾਹਦੇ ਲਈ ਆ? ਆਪਦਾ ਰਾਜ ਭਾਗ ਕਾਇਮ ਕਰਨ ਲਈ, ਕਿ ਆਪਣਾ ਧਰਮ, ਆਪਣੀਆਂ ਰਵਾਇਤਾਂ ਤਾਂ ਬਚਣਗੀਆਂ ਜੇ ਆਪਣਾ ਰਾਜ ਭਾਗ ਹੋਊਗਾ। ਇਵੇਂ ਹੀ ਅੱਜ ਕੱਲ੍ਹ ਆਪਣੇ ਕਈਆਂ ਨੂੰ ਬਿਮਾਰੀ ਪਈ ਹੋਈ ਹੈ। ਕਈ ਦੇਖਿਆ ਨਾ ਤੁਸੀਂ, ਇਹ ਜੀ ਖਾਲਿਸਤਾਨੀ ਨਹੀਂ ਟਿਕਦੇ। ਆ ਜਿਹੜੇ ਵਿਚਾਰੇ ਸਾਡੇ ਬਾਹਲੇ ਬੀਬੇ ਜੇ ਨੇ, ਮਿਸ਼ਨਰੀ ਜਿਹਨਾਂ ਨੂੰ ਕਹਿੰਦੇ ਹੁੰਦੇ ਆ, ਇਹ ਤਾਂ ਇਉਂ ਲੱਗਣ ਲਾ ਦਿੰਦੇ ਆ ਵੀ ਜੇ ਕਿਤੇ ਨਾ ਇਹ ਹਟ ਜਾਣ ਜਿਹੜੇ ਆ ਖਾਲਿਸਤਾਨ ਜਿੰਦਾਬਾਦ ਵਾਲੇ ਨੇ, ਫਿਰ ਆਪਾਂ ਭਾਰਤ ਵਿੱਚ ਬੜੀ ਸ਼ਾਨ ਨਾਲ ਰਹਿ ਸਕਦੇ ਹਾਂ। 1947 ਤੋਂ ਜਿਹੜੀ ਤੁਸੀਂ ਸ਼ਾਨ ਨਾਲ ਰਹਿ ਰਹੇ ਹੋ, ਜੁੱਤੀਆਂ ਤੁਹਾਡੇ ਪੈਂਦੀਆਂ ਨੇ, ਜਦੋਂ ਜੀ ਕਰਦਾ ਅਗਲੇ ਛੱਤਰ ਫੇਰ ਜਾਂਦੇ ਆ। ਆ ਤਾਂ ਹੁਣ ਸਾਡੇ ਭਾਈਚਾਰੇ ਨੇ 1984 ਤੋਂ ਬਾਅਦ ਜਿਹੜਾ ਖੰਡਾ ਖੜਕਾ ਕੇ ਚੜ੍ਹਦੀ ਕਲਾ ਵਾਲਾ ਮਾਹੌਲ ਸਿਰਜਿਆ, ਉਹਦੀ ਕਰਕੇ ਆ। ਪਰ ਗਾਹਾਂ ਜਿਹੜਾ ਜੇਕਰ ਸਾਡੀ ਕੌਮ ਨੇ ਇਹ ਪਾਠ ਸਿੱਖ ਲਿਆ ਨਾ ਬਈ ਜਿਹੜਾ ਚੜ੍ਹਦੀ ਕਲਾ ਵਾਲਾ ਅਹਿਸਾਸ ਆ, ਇਹਦੀ ਥਾਂ ਦੇ ਉੱਤੇ ਬੀਬੇ ਬੰਦੇ ਬਣ ਕੇ ਰਹੋ। ਹਾਂ, ਇਹ ਗੱਲ ਲੱਗਦੀ ਵਧੀਆ ਹੁੰਦੀ ਆ ਹਮੇਸ਼ਾ ਹੀ ਨਾ। ਉਹ ਬੰਦਾ ਜਿਹੜਾ ਯੋਧਾ ਆ, ਪੰਗੇਬਾਜ਼ ਆ, ਉਹ ਮਾੜਾ ਲੱਗਦਾ ਹੁੰਦਾ ਕਿਉਂਕਿ ਉਹਨੇ ਖੜਕੇ ਦੜਕੇ ਵਾਲੀ ਗੱਲ ਕਰਨੀ ਹੈ। ਤੇ ਬੰਦਾ ਬੰਦੇ ਨੂੰ ਉਹ ਚੰਗਾ ਲੱਗਦਾ ਹੁੰਦਾ ਜਿਹੜਾ ਬੜਾ ਸੂਟੜ ਬੂਟੜ, ਬੜੀ ਸਿਵਲਾਈਜ਼ਡ ਜੀ ਲੈਂਗੁਏਜ, ਹਾਂਜੀ ਹਾਂਜੀ ਠੀਕ ਆ ਜੀ, ਉਹ ਬੰਦੇ ਬੜੇ ਚੰਗੇ ਲੱਗਦੇ ਹੁੰਦੇ ਨੇ। ਪਰ ਜਦੋਂ ਪੈਂਦਾ ਸਿਆਪਾ, ਉਦੋਂ ਕਿਤਾਬਾਂ ਨਹੀਂ ਸਿਰ 'ਚ ਮਾਰ ਕੇ ਡੰਗ ਸਰਦਾ, ਨਾ ਤਬਲੇ ਢੋਲਕੀਆਂ ਮਾਰ ਕੇ ਕੰਮ ਸਰਦਾ। ਉਦੋਂ ਫਿਰ ਜਿਹੜੀ ਚੀਜ਼ ਦੀ ਲੋੜ ਆ ਉਹ ਸਾਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਹੋਇਆ। 10ਵੇਂ ਪਾਤਸ਼ਾਹ ਦਾ ਹੁਕਮ ਆ ਨਾ ਵੀ ਭਾਈ ਕੇਸਾਂ ਅਤੇ ਹਥਿਆਰਾਂ ਤੋਂ ਬਗੈਰ, ਸ਼ਾਸਤਰ ਤੋਂ ਬਗੈਰ ਮੇਰੇ ਮੱਥੇ ਨਹੀਂ ਲੱਗਣ। ਹੁਣ ਇੱਕ ਪਾਸੇ ਤਾਂ ਗੁਰੂ ਸਾਹਿਬ ਦਾ ਹੁਕਮ ਆ ਵੀ ਮੇਰੇ ਮੱਥੇ ਨਾ ਲੱਗੀ ਕੇਸਾਂ ਤੇ ਸ਼ਾਸਤਰਾਂ ਤੋਂ ਬਗੈਰ, ਦੂਜੇ ਪਾਸੇ ਆਮ ਭਾਰਤੀ ਨਿਜ਼ਾਮ ਦੇ ਟਰੈਪ ਦੇ ਵਿੱਚ ਫਸੇ ਹੋਏ ਉਹ ਸਿੱਖ ਨੇ ਜਿਹੜੇ ਕਹਿੰਦੇ ਨੇ ਕਿ ਹਥਿਆਰ ਬੜੀ ਮਾੜੀ ਚੀਜ਼ ਹੈ। ਇੱਕ ਵੇਲਾ ਉਹ ਸੀ ਜਦੋਂ ਪੰਜਾਬ ਦੇ ਹਰ ਘਰ ਦੇ ਵਿੱਚ ਦਰਾਂ ਦੇ ਮਗਰ ਸ੍ਰੀ ਸਾਹਿਬ, ਕਿਰਪਾਨਾਂ, ਡਾਂਗਾਂ, ਸੋਟੇ ਆਮ ਪਏ ਹੁੰਦੇ ਸੀ। ਤੇ ਅੱਜ ਜਿਸ ਘਰ ਦੇ ਵਿੱਚ ਡਾਂਗ, ਸੋਟਾ, ਕਿਰਪਾਨ ਪਿਆ ਹੋਵੇ, ਦੇਖ ਕੇ ਅਵੈਲਾ ਜਿਹਾ ਮੰਨਦੇ ਆ ਵੀ ਆਹ ਕੀ ਔਰ ਕੀ ਫਿਰਦਾ, ਬਈ ਇਹ ਜਿਹੜਾ ਇਸ ਘਰ ਦੇ ਵਿੱਚ ਪਤਾ ਨਹੀਂ ਕੀ ਬੰਬ ਰੱਖਿਆ ਹੋਇਆ।
ਜਦੋਂ ਲੋੜ ਪੈਂਦੀ ਆ 1984 ਤੋਂ ਬਾਅਦ ਅਸੀਂ ਇਹ ਗੱਲ ਆਮ ਸੁਣਦੇ ਹੁੰਦੇ ਸੀ ਵੀ 30-30 ਹਜ਼ਾਰ ਦੇ ਟੈਲੀਵਿਜ਼ਨ ਤਾਂ ਪਏ ਸੀ ਦਿੱਲੀ ਘਰਾਂ 'ਚ ਸਿੱਖਾਂ ਦੇ, ਪਰ ਕੁੱਤੇ ਦੇ ਮਾਰਨ ਵਾਲੀ ਇੱਕ ਮੱਛਰਦਾਨੀ ਵਾਲੀ ਸੋਟੀ ਵੀ ਨਹੀਂ ਸੀ ਰੱਖੀ। ਤੇ ਫੇਰ ਘਰਾਂ 'ਚ ਵੜ ਕੇ ਜ਼ਾਲਮਾਂ ਨੇ ਸਾਡੇ ਸਾਹਮਣੇ ਲੋਕਾਂ ਦੇ ਧੀਆਂ ਦੇ ਰੇਪ ਕੀਤੇ ਆ। ਸੋ ਜਿਹੜੀ ਕੌਮ ਨੂੰ ਗੁਰੂ ਸਾਹਿਬ ਦਾ ਹੁਕਮ ਆ ਕਿ ਤੁਸੀਂ ਭਾਈ ਸ਼ਸਤਰਧਾਰੀ ਰਹਿਣਾ, ਸਾਡੇ ਆ ਦੋ ਦਿਨ ਆ ਰਹੇ ਨੇ, 2 ਦਿਹਾੜੇ ਆ ਰਹੇ ਨੇ। ਇੱਕ ਆਉਂਦਾ ਜਦੋਂ ਅਕਾਲ ਤਖਤ ਸਾਹਿਬ ਦੀ ਸਾਧਨਾ ਦਾ ਦਿਹਾੜਾ, ਸਿਰਜਿਆ ਜਿੱਦਣ ਅਕਾਲ ਤਖਤ, ਦੂਜਾ ਮੀਰੀ ਪੀਰੀ ਧਾਰਨ ਕਰਨ ਦਾ ਦਿਹਾੜਾ। ਇਹਨਾਂ ਦੋਨਾਂ ਦਿਹਾੜਿਆਂ ਦੇ ਉੱਤੇ ਜੇ ਕਿਤੇ ਅਕਲ ਹੋਵੇ ਨਾ ਸਾਡੀ ਕੌਮ ਨੂੰ, ਅਕਾਲ ਤਖਤ ਸਾਹਿਬ ਤੋਂ ਐਲਾਨ ਹੋਵੇ ਬਕਾਇਦਾ ਵੀ ਭਾਈ ਹਰ ਸਿੱਖ ਨੇ ਸ਼ਾਸਤਰ ਧਾਰਨ ਦਿਹਾੜਾ ਮਨਾਇਆ ਜਾਓ। ਸ਼ਾਸਤਰ ਪੂਜਣ ਦਾ ਨਹੀਂ, ਪੂਜਾ ਵਾਲੇ ਪਾਸਿਓਂ ਨਿਕਲੋ, ਸ਼ਾਸਤਰ ਧਾਰਨ ਕਰਨ ਦਾ। ਬਈ ਵੱਡੀਆਂ ਜਿਹੜੀਆਂ ਸ੍ਰੀ ਸਾਹਿਬਾਂ ਨੇ ਹਰੇਕ ਸਿੱਖ ਨੇ ਪਾਉਣੀਆਂ ਨੇ, ਧਾਰਨ ਕਰਨੀਆਂ ਨੇ, ਤੇ ਉੱਪਰ ਦੀ ਪਾ ਕੇ ਜਾਂ ਗੱਡੀ ਮੋਟਰ 'ਚ ਹਰ ਥਾਂ ਤੇ ਹਰ ਵੇਲੇ ਨਾਲ ਰੱਖਣਾ। ਸਾਰੇ ਸੰਸਾਰ ਦੇ ਵਿੱਚ ਸਿੱਖ ਲਈ ਦੁਨੀਆ ਇਹ ਕਹੇ ਕਿ ਇਹਨਾਂ ਕੋਲੇ ਸ਼ਾਸਤਰ ਪੱਕਾ ਹੁੰਦਾ। ਇੱਕ ਤਾਂ ਸਾਡੇ ਧਰਮ ਦੇ ਵੱਲੋਂ ਗੁਰੂ ਸਾਹਿਬ ਦਾ ਹੁਕਮ ਆ, ਦੂਜਾ ਜਿਨ੍ਹਾਂ ਨੂੰ ਬਾਹਲੀ ਭਾਰਤ ਮਾਤਾ ਚੜੀ ਹੋਈ ਆ, ਭਾਈ ਆ ਜਿਹੜਾ ਭਾਰਤ ਦਾ ਕਾਨੂੰਨ ਆ, ਅੰਗਰੇਜ਼ਾਂ ਵੇਲੇ ਆਪਣੇ ਬਜ਼ੁਰਗਾਂ ਨੇ ਲੜ ਕੇ ਕਿਰਪਾਨ ਰੱਖਣ ਦਾ ਹੱਕ ਲਿਆ। ਕਿਰਪਾਨ ਦੇ ਮੋਰਚੇ ਦਾ ਇਤਿਹਾਸ ਆ ਆਪਣੇ, ਤੇ ਜੇ ਆਪਦੇ ਕੋਲੇ ਕੁਝ ਹੋਊਗਾ, ਆਪਦੀ ਰਾਖੀ ਕਰ ਸਕਾਂਗੇ, ਫੇਰ ਦੂਜਿਆਂ ਦੀ ਵੀ ਕਰ ਸਕਾਂਗੇ। ਤੇ ਜੇ ਨੰਗੇ ਪਿੰਡੇ ਫਿਰਦੇ ਹੋਈਏ, ਹਥਿਆਰ ਸ਼ਾਸਤਰ ਕੋਲੇ ਕੋਈ ਨਹੀਂ, ਫੇਰ ਕਿਸੇ ਨਾਲ ਕਿਸੇ ਦੀ ਕੀ ਰਾਖੀ ਕਰਨਾਂਗੇ, ਕਿਸੇ ਦੀ ਇੱਜ਼ਤ ਦੀ, ਜਦੋਂ ਆਪਦੇ ਕੋਲੇ ਨਹੀਂ ਕੁਛ ਹੈਗਾ। ਤਾਂ ਜਿਹੜਾ ਸਾਡੀ ਕੌਮ ਨੂੰ ਇਹ 2 ਦਿਨ ਮਨਾ ਕੇ, 2 ਦਿਹਾੜੇ ਮਨਾ ਕੇ ਸਾਰੀ ਕੌਮ ਨੂੰ ਸ਼ਾਸਤਰਧਾਰੀ ਕਰਨਾ ਚਾਹੀਦਾ। ਅੱਜ ਦੇ ਹਾਲਾਤ ਕੀ ਨੇ ਕਿ ਪਿੰਡਾਂ ਦੇ ਵਿੱਚ ਵੀ, ਕਹਿ ਰਿਹਾ ਸ਼ਹਿਰੀ ਸਿੱਖਾਂ ਦੀ ਤਾਂ ਗੱਲ ਬੜੀ ਦੂਰ ਆ, ਪਿੰਡਾਂ ਦੇ ਵਿੱਚ ਵੀ ਜਿੱਦਣ ਵਿਆਹ ਹੁੰਦਾ ਨਾ ਕਿਸੇ ਘਰ 'ਚ, ਇੱਕ ਰਾਤ ਪਹਿਲਾਂ ਵਿਆਹੰਦੜ ਮੁੰਡੇ ਦੇ ਹੱਥ ਵਿੱਚ ਫੜਾਉਣ ਲਈ ਕਿਰਪਾਨ ਲੱਭਣ ਨੂੰ ਪਿੰਡ 'ਚ ਤੁਰੇ ਫਿਰਨਗੇ। ਕਈਆਂ ਨੇ ਤਾਂ ਸੋਟੀ ਜੀ ਨਾਲ ਡੰਗ ਸਾਰਨਾ ਸ਼ੁਰੂ ਕਰਤਾ। ਤੇ ਉਹ ਜਿਹੜੀ ਰਸਮ ਆ ਵੀ ਸ੍ਰੀ ਸਾਹਿਬ ਹੱਥ 'ਚ ਫੜੀ ਹੁੰਦੀ ਆ ਲਾੜੇ ਦੇ, ਉਹਦੀ ਪੂਰਤੀ ਲਈ ਮੈਂ ਅਕਸਰ ਸਾਡੇ ਪਿੰਡ, ਜਾਣੀ ਕਿ ਮੇਰੇ ਕੋਲੇ ਘਰੇ ਕਈ ਵਾਰ ਰਾਤ ਨੂੰ ਆਉਣਾ ਵੀ ਵਿਆਹ ਹੈ ਜੀ ਸਾਡੇ ਤੇ ਚਾਹੀਦਾ, ਸ੍ਰੀ ਸਾਹਿਬ ਚਾਹੀਦੀ ਆ। ਤੇ ਉਹ ਜਦੋਂ ਇੱਥੇ ਕਈ ਵਾਰ ਮੇਰੇ ਮਾਤਾ ਨੇ, ਬੀਬੀ ਨੇ ਆਉਣਾ ਅੰਮ੍ਰਿਤਸਰ ਨੂੰ, ਤਾਂ ਉਹਨੇ ਕਹਿਣਾ ਵੀ ਪੁੱਤ 2-3 ਨਾ ਵਧੀਆ ਸ੍ਰੀ ਸਾਹਿਬਾਂ ਜਿਹੜੀਆਂ ਨੇ ਚੰਗੀਆਂ, ਉਹ ਲੈ ਕੇ ਰੱਖ ਘਰੇ, ਇੱਥੇ ਭੇਜਦੀ, ਕੋਈ ਮੰਗਣ ਆ ਜਾਂਦਾ ਵਿਆਹ ਸ਼ਾਦੀ ਵਾਲੇ ਦਿਨ। ਤਾਂ ਸਾਡਾ ਤਾਂ ਘਰ ਹੀ ਇਸ ਗੱਲ ਹੀ ਇੱਕ ਤਰੀਕੇ ਨਾਲ ਹੋ ਗਿਆ ਵੀ ਇਹਨਾਂ ਦੇ ਹੁੰਦੀ ਹੈ, ਜਦੋਂ ਕਿ ਇਹ ਹਰ ਸਿੱਖ ਦੇ ਘਰ ਹੋਣੀ ਚਾਹੀਦੀ। ਜੇਕਰ ਜਿਹੋ ਜਿਹਾ ਮਾਹੌਲ ਇਸ ਮੁਲਕ 'ਚ ਬਣਦਾ ਜਾ ਰਿਹਾ, ਜੇਕਰ ਧਰਮ ਦੇ ਤੌਰ ਤੇ ਮੋਹਰ ਲੱਗ ਜਾਵੇ ਤੇ ਹਰੇਕ ਬੰਦੇ ਨੂੰ ਪਤਾ ਹੋਵੇ ਵੀ ਇਹਨਾਂ ਕੋਲੇ ਹੁੰਦਾ ਕੁਛ ਨਾ ਕੁਛ, ਫੇਰ ਸ਼ਾਇਦ ਸਾਡਾ ਵਿਚਾਰ ਹੈ ਜਿਵੇਂ ਹੋ ਸਕਦਾ ਸਿੱਖ ਦੀ ਜਿਹੜੀ ਨਸਲਕੁਸ਼ੀ ਕਰਨ ਵਾਲੀ ਧਿਰ ਵਾ, ਉਹਦੇ ਮਨ ਵਿੱਚ ਇਹ ਆਵੇ ਵੀ ਇਹਨਾਂ ਕੋਲੇ ਕੁਛ ਹੈਗਾ ਸੌਦਾ ਪਤਾ, ਤੇ ਜਿਹਦਾ ਪਤਾ ਵੀ ਇਹਦੇ ਕੋਲੇ ਹੈ ਹੀ ਕੁਛ ਨਹੀਂ, ਉਹਨੂੰ ਤਾਂ ਫਿਰ ਜਿਹੜਾ ਮਰਜ਼ੀ ਘੇਰ ਲਵੇ। ਸੋ ਭੇਡਾਂ ਵਰਗੀ ਬਿਰਤੀ ਨਾ ਬਣਾਈਏ, ਸ਼ੇਰਾਂ ਵਾਲੀ ਬਿਰਤੀ ਬਣਾਈਏ, ਨਹੀਂ ਤਾਂ ਫਿਰ ਹੀਣਤਾ। ਕਿਉਂਕਿ ਜਦੋਂ ਸ਼ਾਸਤਰ ਕੋਲ ਹੁੰਦਾ, ਬੰਦੇ ਦੀ ਅੰਦਰੋਂ ਬਿਰਤੀ ਹੋਈ ਹੋਰ ਤਰ੍ਹਾਂ ਦੀ ਹੋਈ ਹੁੰਦੀ। ਤੇ ਜਿਹੜੇ ਬੰਦੇ ਕਹਿੰਦੇ ਨੇ ਕਿ ਜੀ ਇਹ ਤਾਂ ਅਜੀਬ ਮਾੜੀ ਗੱਲ ਆ, ਇਹ ਤਾਂ ਏਦਾਂ, ਉਹਨਾਂ ਨੂੰ ਦੱਸੋ ਵੀ ਤੁਸੀਂ ਗੁਰੂ ਸਾਹਿਬ ਨਾਲੋਂ ਸਿਆਣੇ ਹੋ ਫਿਰ। ਤੇ ਗੁਰੂ ਸਾਹਿਬ ਨੇ ਤਾਂ ਕਿਰਪਾਨ ਜਿਹੜੀ ਆ 5 ਕੱਕਿਆਂ ਦੇ ਵਿੱਚ ਸ਼ਾਮਲ ਕੀਤੀ ਹੈ। ਤੋ ਸ੍ਰੀ ਸਾਹਿਬ ਹੋਣੀ ਬੜੀ ਜ਼ਰੂਰੀ ਹੈ। ਤੇ ਅੱਜ ਜਿਹੜੀ ਸਾਡੀ ਧਰਤੀ ਉੱਤੇ ਜਿਸ ਤਰੀਕੇ ਦਾ ਮਾਹੌਲ ਬਣ ਰਿਹਾ, ਉਹ ਤੁਸੀਂ ਦੇਖ ਲਓ ਵੀ ਜੇ ਆ ਕਸ਼ਮੀਰੀ ਵਿਦਿਆਰਥਣਾਂ ਨੂੰ ਹਿੰਦੂ ਕੱਟੜਪੰਥੀ ਪੈ ਜਾਣ, ਤਾਂ ਜਿਹੜੇ ਬੰਦੇ ਅੱਜ ਕਈ ਮੈਂ ਦੇਖਿਆ ਭਰਾ ਉੱਥੇ ਖੜੇ ਸੀ ਵੀਡੀਓ ਦੇ ਵਿੱਚ, ਉਹ 4-5 ਜਾਣੇ ਉੱਥੇ ਬੜਾ ਸੋਹਣਾ ਬੋਲੇ ਕਿ ਅਸੀਂ ਇਹਨਾਂ ਬੱਚੀਆਂ ਦੇ ਨਾਲ ਖੜੇ ਆ, ਬੜਾ ਚੰਗਾ ਲੱਗਿਆ, ਵਧੀਆ ਲੱਗਿਆ। ਪਰ ਅਸਲੀ ਜਿਹੜੀ ਸਾਰੀ ਉਸ ਵੀਡੀਓ ਦੇ ਵਿੱਚ ਇੱਕ ਨਿਹੰਗ ਸਿੰਘ ਖੜਾ, ਉਹ ਬੋਲਿਆ ਤਾਂ 2 ਕਲੈਨਾਂ ਹੀ ਆ, ਪਰ ਉਹਦਾ ਜਿਹੜਾ ਘੱਟ ਬੋਲਣਾ ਸੀ ਉਹ ਦੱਸਦਾ ਸੀ ਕਿ ਇਹ ਰਾਖੀ ਕਰਨ ਦੇ ਸਮਰੱਥ ਵਾ ਜੇ ਕੋਈ ਆ ਗਿਆ, ਜੇ ਕੋਈ ਆ ਹੀ ਜਾਵੇ। ਸੋ ਸਾਡੀ ਧਰਤੀ ਉੱਤੇ ਇਹ ਨਹੀਂ ਹੋਣਾ ਚਾਹੀਦਾ ਕਿ ਇਤਿਹਾਸ ਦੇ ਵਿੱਚ ਕੱਲ ਨੂੰ ਕੋਈ ਕਸ਼ਮੀਰੀ ਜਾਂ ਕੋਈ ਮੁਸਲਮਾਨ ਸਾਨੂੰ ਮਿਹਣਾ ਮਾਰੇ ਕਿ ਸਰਦਾਰੋ ਕਾਹਦੀਆਂ ਗੱਲਾਂ ਕਰਦੇ ਹੋ, ਸਾਡੀਆਂ ਬੇਦੋਸ਼ੀਆਂ ਬੱਚੀਆਂ ਤੁਹਾਡੇ ਸਾਹਮਣੇ ਕੋਈਆਂ ਗਈਆਂ ਤੇ ਤੁਸੀਂ ਉੱਥੇ ਸਾਡੀਆਂ ਬੱਚੀਆਂ ਦੀਆਂ ਇੱਜ਼ਤਾਂ ਨਹੀਂ ਬਚਾ ਸਕਦੇ। ਤੇ ਕੋਈ ਲਾਲਿਆਂ ਦਾ ਉੱਠ ਕੇ ਸ਼ੋਕਰਾ ਸਾਨੂੰ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੁੱਤਾਂ ਪੋਤਿਆਂ ਨੂੰ ਕਵੇ ਕਿ ਤੁਹਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਅੱਖਾਂ ਦੇ ਸਾਹਮਣੇ ਇੱਜ਼ਤਾਂ ਲੁੱਟੀਆਂ, ਤੁਸੀਂ ਕੀ ਕਰ ਲਿਆ। ਸਾਡਾ ਇਤਿਹਾਸ ਸਾਨੂੰ ਇਹ ਕਹਿੰਦਾ ਹੈ ਕਿ ਅਸੀਂ
ਨਾ ਕਿਸੇ ਤੇ ਧੱਕਾ ਕਰਦੇ ਆ ਤੇ ਨਾ ਧੱਕਾ ਜਰਦੇ ਆ। ਅਸੀਂ ਜ਼ੁਲਮ ਦੇ ਹਮੇਸ਼ਾ ਵਿਰੋਧੀ ਹਾਂ ਤੇ ਸਾਡਾ ਜ਼ਾਲਮ ਨਾਲ ਰੌਲਾ ਹੈ। ਅਸੀਂ ਕਿਸੇ ਵੀ ਬੰਦੇ ਦੇ ਆ ਜਿਹੜੇ ਕਸ਼ਮੀਰੀ ਆ ਜਾਂ ਮੁਸਲਮਾਨ ਆ, ਜੇਕਰ ਸਾਡੇ ਨਾਲ ਲੜਾਈ ਲੜ ਰਹੇ ਹੋਣ, ਕਿਸੇ ਚੱਕਰ 'ਚ ਝਗੜਾ ਝਮੇਲਾ ਲੜਾਈ ਹੋ ਹੀ ਜਾਵੇ, ਫਿਰ ਉਦੋਂ ਅਸੀਂ ਉਹਨਾਂ ਨਾਲ ਲੜਾਂਗੇ। ਲੜਾਈ ਲੜਨ ਵਾਲੇ ਬੰਦੇ ਨਾਲ ਹੁੰਦੀ ਹੈ, ਲੜਾਈ ਲੜਦੇ ਮਨੁੱਖ ਨਾਲ ਹੁੰਦੀ ਹੈ। ਜਦੋਂ ਸਾਡੇ ਨਾਲ ਕੋਈ ਲੜ ਨਾ ਰਿਹਾ ਹੋਵੇ, ਉਦੋਂ ਸਾਡੇ ਨਾਲ ਹੋਰ ਤਰੀਕੇ ਦੇ ਉਹਦੇ ਰਿਲੇਸ਼ਨ ਹੋਣੇ ਚਾਹੀਦੇ। ਆ ਪਾਕਿਸਤਾਨ ਹੈ, ਉੱਥੇ ਸਾਡੇ ਗੁਰਧਾਮ ਨੇ, ਉੱਥੇ ਸਾਡਾ ਬੜਾ ਕੁਛ ਹੈ। ਤੇ ਅੱਜ ਇੰਡੀਅਨ ਸਟੇਟ ਸਿਸਟਮ ਦਾ ਪੂਰਾ ਇਸ ਗੱਲ ਤੇ ਕਰੋੜਾਂ ਰੁਪਏ ਅਗਲੇ ਲਾ ਰਹੇ ਨੇ। ਆ ਜਿਹੜੀ ਪਹਿਲਾਂ ਸਾਡੀ ਬਿਰਤੀ ਬਣੀ ਆ ਨਾ, ਜਿਵੇਂ ਹੁਣ ਕਈ ਘਰਾਂ 'ਚ ਗੱਲਾਂ ਕਰਦੇ ਆ ਵੀ ਐਵੇਂ ਨਾ ਹਥਿਆਰ ਰੱਖਣੇ ਨਹੀਂ ਚਾਹੀਦੇ, ਕਿਰਪਾਨ ਨਹੀਂ ਹੋਣੀ ਚਾਹੀਦੀ, ਇਹ ਅਸੀਂ ਕਿਵੇਂ ਕਹਿੰਦੇ ਆ? ਇਹ ਅਸੀਂ ਨਹੀਂ ਕਹਿੰਦੇ, ਇਹ ਸਾਤੋਂ ਇੰਡੀਅਨ ਸਟੇਟ ਸਿਸਟਮ ਦੀ ਕਾਮਯਾਬੀ ਆ ਵੀ ਉਹਨੇ ਸਾਤੋਂ ਕਹਾ ਲਿਆ। ਨਹੀਂ ਤਾਂ ਸਿੱਖਾਂ ਦਾ ਹੋਵੇ ਘਰ, ਉੱਥੇ ਕਿਰਪਾਨ ਰੱਖਣ ਲਈ ਤਰਕ ਚੱਲੇ, ਕੋਈ ਦਲੀਲ ਚੱਲੇ, ਉੱਥੇ ਤਾਂ ਪਤਾ ਹੀ ਆ ਵੀ ਸਿੱਖਾਂ ਨੇ ਰੱਖਣੀ ਹੋਈ ਹੈ। ਜਿਵੇਂ ਸਿੱਖਾਂ ਦੇ ਘਰਾਂ 'ਚ ਗੁਰਬਾਣੀ ਦੀਆਂ ਪੋਥੀਆਂ ਤੇ ਹੋਰ ਅੱਜ ਸਾਡੇ ਜਿਹੜੇ ਆ ਕਈ ਜਿਹੜੇ ਕਮੇਡੀ ਕਲਾਕਾਰ ਨੇ ਜਾਂ ਹੋਰ ਨੇ, ਉਹ ਸਾਡਾ ਮਜ਼ਾਕ ਉਡਾਉਂਦੇ ਆ ਵੀ ਸਿੱਖਾਂ ਦੇ ਤਾਂ ਕੱਕੇ ਹੀ ਬਦਲ ਗਏ। ਲੰਡੇ ਰੋਡੇ ਵਾਲਿਆਂ ਦੇ ਇੱਕ ਵਾਰੀ ਸੁਣਿਆ ਸੀ ਮੈਂ ਉਹਨਾਂ ਦਾ ਗਾਇਨ, ਉਹ ਕਹਿ ਰਹੇ ਸੀ ਹੁਣ ਤਾਂ ਕੱਕੇ ਬਦਲ ਗਏ ਇਹਨਾਂ ਦੇ ਸਿੱਖਾਂ। ਸੋ ਸਾਡੀ ਜਿਹੜੀ ਧਰਮ ਦੀ ਸਾਡੀ ਜਿਹੜੀ ਲਾਈਨ ਆ, ਉਹਦੇ ਤੇ ਸਾਨੂੰ ਖੜਨਾ ਚਾਹੀਦਾ। ਉਹ ਜਿਹੜਾ ਸਾਡਾ ਫਲਸਫਾ ਸਾਨੂੰ ਜਿਸ ਪਾਸੇ ਤੋਰਦਾ, ਉਸ ਪਾਸੇ ਤੋਂ ਮੋੜਨ ਲਈ ਇੰਡੀਅਨ ਸਟੇਟ ਕਰੋੜਾਂ ਰੁਪਏ ਖਰਚਦੀ ਆ। ਅੱਜ ਉਹ ਕਹਿੰਦੇ ਆ ਅਸੀਂ ਤਾਂ ਨਹੀਂ ਕਿਹਾ ਹੋਇਆ ਇਹਨਾਂ ਨੂੰ, ਕਾਨੂੰਨ ਅਨੁਸਾਰ ਤਾਂ ਖੁੱਲ੍ਹ ਦਿੱਤੀ ਹੋਈ ਆ, ਆਪੇ ਹੀ ਨਹੀਂ ਰੱਖਦੇ। ਇਹ ਆਪ ਹੀ ਦੇਖ ਲਓ, ਕਿਸੇ ਸਿੱਖ ਨਾਲ ਗੱਲ ਕਰਕੇ ਉਹ ਕਹਿੰਦੇ ਜੀ ਨਹੀਂ ਜੀ ਇਹ ਕੋਈ ਵਧੀਆ ਗੱਲ ਥੋੜੀ ਆ ਕਿਰਪਾਨਾਂ ਰੱਖੀ। ਹੁਣ ਇਵੇਂ ਹੀ ਹੋਰ ਪ੍ਰੋਜੈਕਟਾਂ ਉੱਤੇ ਮਾਇਆ ਖਰਚੀ ਜਾ ਰਹੀ ਆ ਕਿ ਸਿੱਖਾਂ ਤੋਂ ਕਹਾਉਣਾ ਕਿ ਪਾਕਿਸਤਾਨ ਮੁਰਦਾਬਾਦ ਤੇ ਉਹ ਹਿੰਦੁਸਤਾਨ ਜਿੰਦਾਬਾਦ, ਜਿਹੜਾ ਤੁਹਾਡੀ ਹੋਂਦ ਹਸਤੀ ਦਾ, ਤੁਹਾਡੇ ਧਰਮ ਦਾ, ਤੁਹਾਡੀ ਬੋਲੀ ਦਾ, ਤੁਹਾਡੀ ਕੌਮ ਦਾ ਪੂਰਾ ਭੋਗ ਪਾ ਦੇਣਾ ਚਾਹੁੰਦਾ। ਉਹ ਕਹਿੰਦੇ ਤੁਸੀਂ ਜਿੰਦਾਬਾਦ ਕਹੋ। ਲੜਾਈ ਹਿੰਦੁਸਤਾਨ ਦੀ ਪਾਕਿਸਤਾਨ ਨਾਲ ਆ। ਜਿੱਦਣ ਸਾਡਾ ਖਾਲਿਸਤਾਨ ਬਣਿਆ ਹੋਊ ਉਦੋਂ ਦੇਖਾਂਗੇ ਕਿ ਜੇਕਰ ਪਾਕਿਸਤਾਨ ਸਾਡੇ ਨਾਲ ਪੰਗਾ ਲੈਂਦਾ ਹੈ ਤਾਂ ਅਸੀਂ ਉਹੋ ਜਿਹਾ ਮੂੰਹ ਕਰ ਲਾਂਗੇ, ਜੇਕਰ ਸਾਡੇ ਨਾਲ ਹਿੰਦੁਸਤਾਨ ਪੰਗਾ ਲੈਂਦਾ ਅਸੀਂ ਉਹੋ ਜਿਹਾ ਮੂੰਹ ਕਰ ਲਾਂਗੇ। ਸਿੱਖ ਦਾ ਇਸ ਮੌਕੇ ਜੋ ਬਣਦਾ ਉਹ ਇਹ ਆ ਕਿ ਸਾਡਾ ਆਪਦੇ ਰਾਜ ਭਾਗ ਦਾ ਮਸਲਾ, ਸਾਡੀ ਆਪਦੀ ਹੋਂਦ ਹਸਤੀ ਦਾ ਮਸਲਾ। ਇਸ ਵੇਲੇ ਸਾਨੂੰ ਸਭ ਤੋਂ ਵੱਡਾ ਖਤਰਾ ਕਿਹਦੇ ਤੋਂ ਆ? ਦਿੱਲੀ ਤੋਂ, ਬ੍ਰਾਹਮਣਵਾਦ ਤੋਂ, ਜਿਹੜਾ ਸਾਨੂੰ ਕੇਸਾਧਾਰੀ ਹਿੰਦੂ ਗਰਦਾਨ ਰਿਹਾ। ਸਾਡੀ ਆਇਡੈਂਟੀਟੀ ਦਾ ਕ੍ਰਾਈਸਿਸ ਆ। ਤੇ ਸਾਡਾ ਜਿਵੇਂ ਓਸਮਾਨ ਤੇ ਐਰਤੁਗਰਲ ਗਾਜ਼ੀ ਕਹਿੰਦੇ ਆ, ਸਾਡਾ ਧਰਮ, ਸਾਡਾ ਸਭ ਕੁਝ ਤਾਂ ਬਚੂਗਾ ਜੇ ਸਾਡਾ ਰਾਜ ਭਾਗ ਹੋਵੇ। ਸੋ ਸਾਨੂੰ ਆਪਦੇ ਰਾਜ ਭਾਗ ਦੀ ਲੋੜ ਆ ਤੇ ਸਾਡੇ ਰਾਜ ਭਾਗ ਦੇ ਲਈ ਅਸੀਂ ਉਹ ਕੁਝ ਕਰੀਏ ਜਿਹਦੇ ਨਾਲ ਆਲੇ ਦੁਆਲੇ 'ਚ ਹਰੇਕ ਬੰਦਾ ਕਵੇ ਕਿ ਇਹ ਬਹੁਤ ਚੰਗੀ ਕੌਮ ਆ। ਜੇ ਇਹਨਾਂ ਦਾ ਰਾਜ ਭਾਗ ਬਣੇ ਤਾਂ ਬੜੀ ਵਧੀਆ ਗੱਲ ਹੋਊਗੀ। ਜੇਕਰ ਅਸੀਂ ਭਾਰਤ ਦੇ ਬਾਕੀ ਖਿੱਤਿਆਂ ਵਾਂਗ ਹੀ ਕਰੀਏ ਫਿਰ ਕਿਹਨੇ ਕਹਿਣਾ? ਜੇਕਰ ਇਸ ਮੌਕੇ ਚਾਹੇ ਕੋਈ ਹਿੰਦੂ ਆ, ਚਾਹੇ ਕੋਈ ਕਸ਼ਮੀਰੀ ਵਿਦਿਆਰਥੀ ਹੈ, ਪੰਜਾਬ ਦੀ ਧਰਤੀ ਉੱਤੇ ਹਰੇਕ ਬੰਦਾ ਸਿਕਿਉਰ ਫੀਲ ਕਰੇ, ਤਾਂ ਜਦੋਂ ਖਾਲਿਸਤਾਨ ਦੀ ਗੱਲ ਚੱਲੇ ਲੱਖਾਂ ਹਿੰਦੂ ਇਹ ਕਹਿਣ ਕਿ ਅਸੀਂ ਦੇਖਿਆ ਜਦੋਂ ਸਾਡੀ ਧੀ ਸੀ ਉੱਥੇ ਸਾਡੇ ਨਾਲ ਬੜਾ ਵਧੀਆ ਰਿਹਾ, ਖਾਲਿਸਤਾਨ ਬਣਨਾ ਕੋਈ ਮਾੜੀ ਗੱਲ ਨਹੀਂ ਜੇ ਸਿੱਖਾਂ ਦਾ ਮੁਲਕ ਬਣਦਾ। ਇਵੇਂ ਕਸ਼ਮੀਰ ਦੇ ਲੋਕ ਇਹ ਕਹਿਣ ਕਿ ਅਸੀਂ ਜਦੋਂ ਸਾਡੇ ਤੇ ਮਾੜਾ ਟਾਈਮ ਆਇਆ ਸੀ ਸਾਨੂੰ ਕੋਈ ਫਿਕਰ ਨਹੀਂ ਸੀ, ਕਿਉਂਕਿ ਪੰਜਾਬ ਵਿੱਚ ਸੀ, ਕਿਉਂਕਿ ਸਿੱਖਾਂ ਨੇ ਆਪਦੇ ਧਰਮ ਤੋਂ ਸੇਧ ਲੈ ਕੇ ਕੀਤਾ ਸੀ। ਇਹਨਾਂ ਦਾ ਧਰਮ ਇਹ ਗੱਲ ਸਿਖਾਉਂਦਾ। ਸੋ ਸਾਡਾ ਜਿਹੜਾ ਧਰਮ ਹੈ ਉਹਦੇ ਅਨੁਸਾਰ ਵੀ ਇਹ ਗੱਲ ਠੀਕ ਆ। ਸਾਡੀ ਕੂਟਨੀਤੀ, ਸਾਡੀ ਰਾਜਨੀਤੀ, ਸਾਡੀ ਪੋਜੀਸ਼ਨ ਦੇ ਹਿਸਾਬ ਨਾਲ ਵੀ ਇਹ ਗੱਲ ਠੀਕ ਆ ਕਿ ਸਾਡੀ ਧਰਤੀ ਉੱਤੇ ਕਿਸੇ ਨਾਲ ਕੋਈ ਮਾੜਾ ਨਾ ਵਾਪਰੇ। 1978 ਤੋਂ ਸਾਡੇ ਉੱਤੇ ਇੱਕ ਬੜੀ ਫਖਰ ਵਾਲੀ ਗੱਲ ਮੈਂ ਸੁਣਦਾ ਹੁੰਦਾ, ਜਿਹੜੇ ਆ ਇੰਟੈਲੈਕਚੁਅਲ ਵਿਦਵਾਨ ਚਰਚਾਵਾਂ ਕਰਦੇ ਨੇ, ਉਹ ਕਹਿੰਦੇ ਨੇ ਕਿ ਪੰਜਾਬ ਦੀ ਧਰਤੀ ਉੱਤੇ ਜੋ ਮਰਜ਼ੀ ਵਾਪਰ ਗਿਆ, ਪਰ ਇੱਥੇ ਹਿੰਦੂ ਸਿੱਖ ਦਾ ਉਵੇਂ ਫਿਰਕਾ ਪ੍ਰਸਤੀ ਵਾਲਾ ਜਿਹੜਾ ਵੀ ਦੰਗੇ ਹੋ ਗਏ, ਜੇ ਹੋ ਗਏ, ਇਹੋ ਜਿਹਾ ਕੁਛ ਨਹੀਂ ਹੋਇਆ, ਨਾ ਗਾਂ ਕੋਈ ਆਸ। ਅਸੀਂ ਉਹਨਾਂ ਹਿੰਦੂਆਂ ਨੂੰ ਨਹੀਂ ਬਖਸ਼ਾਂਗੇ, ਅਸੀਂ ਉਹਨਾਂ ਸਿੱਖਾਂ ਨੂੰ ਵੀ ਨਹੀਂ ਬਖਸ਼ਾਂਗੇ ਜਿਹੜੇ ਮਾੜਾ ਕਰਦੇ ਸਾਡੇ, ਪਰ ਅਸੀਂ ਆਮ ਹਿੰਦੂ ਦੇ ਦੁਸ਼ਮਣ ਨਹੀਂ ਹੈ। ਇਸ ਕਰਕੇ ਅਸੀਂ ਬੜੀ ਇਸ ਗੱਲ ਤੇ ਚਿੰਤਾ ਕੀਤੀ ਹੈ ਕਿ ਸਾਡੀ ਧਰਤੀ ਉੱਤੇ ਕਿਸੇ ਮੁਸਲਮਾਨ ਨਾਲ ਜਾਂ ਕਿਸੇ ਕਸ਼ਮੀਰੀ ਨਾਲ ਮਾੜਾ ਨਾ ਵਾਪਰੇ, ਕਿਉਂਕਿ ਜਿਸ ਤਰੀਕੇ ਨਾਲ ਮਾਹੌਲ ਜਿਹੜਾ ਭਖਦਾ ਜਾ ਰਿਹਾ, ਜੰਗ ਵੱਲ ਨੂੰ ਵੱਧ ਰਿਹਾ,
ਵੈਸੇ ਤਾਂ ਕਹਿੰਦੇ ਆ ਜੀ ਯੁੱਧ ਤਾਂ ਹੁਣ ਇੱਕ ਤਰੀਕੇ ਨਾਲ ਹੋ ਹੀ ਗਿਆ ਜਦੋਂ ਉਹ ਪਾਣੀ ਰੋਕ ਲਿਆ, ਪਰ ਅੱਜ ਦੇ ਇੰਗਲਿਸ਼ ਟ੍ਰਿਬਿਊਨ ਦੇ ਉੱਤੇ ਇੱਕ ਬੜੀ ਅਹਿਮ ਖਬਰ ਛਪੀ ਹੈ ਜਿਹਦੇ ਅਨੁਸਾਰ ਇਹ ਜਿਹੜੀ ਸਿੰਧੂ ਜਲ ਸੰਧੀ ਹੈ ਇਹਨੂੰ ਮੁਅੱਤਲ ਕਰਨ ਬਾਰੇ, ਸਸਪੈਂਡ ਕਰਨ ਬਾਰੇ ਇਹਦੀ ਜਿਹੜੀ ਮਤਲਬ ਦੱਸਿਆ ਗਿਆ ਕਿ ਇਹ ਐਵੇਂ ਜਵਲੀਆਂ ਨੇ, ਐਡੀ ਸੌਖੀ ਗੱਲ ਨਹੀਂ। ਖਬਰ ਦੇ ਅਨੁਸਾਰ ਭਾਰਤ ਦੁਆਰਾ ਭੂਮੀ ਦੀ ਢਾਲ ਕਾਰਨ ਦਰਿਆਈ ਪਾਣੀਆਂ ਦੀ ਵਰਤੋਂ ਸ਼ਾਇਦ ਕਦੇ ਵੀ ਕੀਤੀ ਨਹੀਂ ਜਾ ਸਕਦੀ, ਜਿਹੜਾ ਪਾਣੀ ਉਧਰ ਨੂੰ ਜਾ ਰਿਹਾ। ਦੂਜਾ, ਜੇਹਲਮ ਦੀਆਂ ਟ੍ਰਿਬਿਊਟਰੀਜ਼ ਤੇ ਡੈਮ ਬਣਾਉਣ ਦਾ ਮਤਲਬ ਕੀ ਆ, ਜਿਹੜਾ ਕਹਿੰਦੇ ਉਧਰ ਨੂੰ ਪਾਣੀ ਰੋਕਣਾ। ਉਹ ਸੁਣ ਲਓ ਹੁਣ, ਇਹ ਟ੍ਰਿਬਿਊਨ ਕਹਿ ਰਿਹਾ, ਇਹਨਾਂ ਦਾ ਇੰਡੀਅਨ ਸਟੇਟ ਦਾ ਅਖਬਾਰ ਆ, ਉਹ ਕਹਿੰਦਾ ਜੀ ਇਹਦੇ ਜੇ ਡੈਮ ਬਣਾਇਆ ਉੱਥੇ ਤਾਂ ਪੂਰੀ ਕਸ਼ਮੀਰ ਘਾਟੀ ਡੁੱਬ ਜਾਵੇਗੀ ਤੇ ਲੱਖਾਂ ਕਰੋੜ ਰੁਪਏ ਦੀ ਲਾਗਤ ਨਾਲ ਟੀਰੀ ਡੈਮ ਵਰਗੇ, ਇੱਕ ਡੈਮ ਆ ਟੀਰੀ ਡੈਮ ਕਹਿੰਦੇ ਆ, ਟੀਰੀ ਗੜਵਾਲ ਦਾ ਇਲਾਕਾ, ਟੀਰੀ ਡੈਮ ਵਰਗੇ 30 ਡੈਮ ਹੋਰ ਬਣਾਉਣ ਦੀ ਲੋੜ ਆ। ਤੇ ਇਹ ਡੈਮ ਬਣਾਉਣ ਤੋਂ ਬਾਅਦ ਜਦੋਂ ਪਾਣੀ ਸਾਰਾ ਰੁਕ ਗਿਆ ਤੇ ਕਸ਼ਮੀਰ ਵੈਲੀ ਹੈ ਜਿਹੜੀ ਕਸ਼ਮੀਰ ਘਾਟੀ, ਉਹ ਸਾਰੀ ਪਾਣੀ 'ਚ ਡੁੱਬ ਜੂ। ਅੱਗੇ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਇੱਕ ਪੇਪਰ ਦਾ ਹਵਾਲਾ ਦਿੰਦਿਆਂ ਇਹ ਲਿਖਿਆ ਕਿ ਜੇਕਰ ਨਹਿਰਾਂ ਬਣਾ ਕੇ ਪਾਣੀ ਨੂੰ ਮੋੜਨਾ ਤਾਂ ਘੱਟੋ ਘੱਟ 50 ਸਾਲ ਲੱਗ ਜਾਣਗੇ, ਲੱਖਾਂ ਕਰੋੜਾਂ ਦੀ ਲਾਗਤ ਆਊਗੀ ਤੇ ਇੰਨੇ ਸਾਲਾਂ ਤੋਂ ਪਹਿਲਾਂ ਪਾਕਿਸਤਾਨ ਨੂੰ ਕੋਈ ਫਰਕ ਨਹੀਂ ਪੈਣਾ। ਬਾਕੀ ਤਾਂ ਛੱਡੋ, ਭਾਰਤੀ ਥਿੰਕ ਟੈਂਕ ORF ਦੇ ਪੇਪਰ ਤੋਂ ਹੀ ਪਤਾ ਲੱਗ ਜਾਂਦਾ ਕਿ ਸਰਕਾਰੀ ਤੰਤਰ ਨੂੰ ਸਾਰਾ ਕੁਝ ਪਤਾ, ਪਰ ਉਹ ਆਪਣੇ ਸਮਰਥਕਾਂ ਦੀਆਂ ਅੱਖਾਂ 'ਚ ਘੱਟਾ ਪਾ ਰਹੇ ਨੇ। ਜਿਹੜੇ ਲੋਕ ਇਹ ਯਕੀਨ ਕਰੀ ਫਿਰਦੇ ਨੇ ਕਿ ਪਾਕਿਸਤਾਨ ਵੱਲ ਜਾਂਦਾ ਦਰਿਆਈ ਪਾਣੀ ਖਨੀ ਟੂਟੀ ਬੰਦ ਕਰਨ ਵਰਗਾ ਹੀ ਕੰਮ ਆ, ਉਹਨਾਂ ਸਾਰਿਆਂ ਨੂੰ ਆਪਣੇ ਆਪ ਨੂੰ ਹੀ ਲਾਹਨਤ ਪਾ ਲੈਣੀ ਚਾਹੀਦੀ ਆ ਕਿ ਇਹ ਸਿਰਫ ਤੇ ਸਿਰਫ ਇਹ ਜਿਹੜਾ ਸ਼ੋਸ਼ਾ ਛੱਡਿਆ ਗਿਆ ਵੀ ਪਾਣੀ ਬੰਦ ਕਰ ਦੇਣਾ, ਇਹ ਮੋਦੀ ਸਾਹਿਬ ਨੇ ਲੋਕਾਂ ਨੂੰ ਉੱਲੂ ਬਣਾਇਆ। ਤੋਂ ਟ੍ਰਿਬਿਊਨ ਅਖਬਾਰ ਦੀ ਇਸ ਖਬਰ ਤੋਂ ਬਾਅਦ ਆਪਾਂ ਹੁਣ ਆਈਏ ਦੂਜੇ ਪਾਸੇ। ਇੱਕ ਨੌਜਵਾਨ BSF ਦਾ ਕਹਿੰਦੇ ਜੀ ਬਾਰਡਰ ਪਾਰ ਕਰਕੇ ਪਾਕਿਸਤਾਨ ਵਾਲਿਆਂ ਨੇ ਫੜ ਲਿਆ, ਉਧਰ ਗਿਆ ਸੀ। ਇਹੋ ਜਿਹਾ ਜੰਗੀ ਮਾਹੌਲ ਦੇ ਵਿੱਚ ਕੋਈ ਕਿਵੇਂ ਬਾਰਡਰ ਪਾਰ ਕਰ ਸਕਦਾ? ਚਾਅ ਚੜਿਆ ਹੋਣਾ ਦੇਸ਼ ਭਗਤੀ ਦਾ। ਚਲੋ, ਇੱਥੇ ਇੱਕ ਸਾਡੇ ਪੰਜਾਬ ਦੇ ਵਿੱਚ ਧਰਨੇ ਮੁਜ਼ਾਹਰੇ ਹੋ ਰਹੇ ਨੇ, ਲੋਕਾਂ ਦੇ ਜਜ਼ਬਾਤ ਭੜਕਾਏ ਜਾ ਰਹੇ ਨੇ ਕਿ ਪੰਜਾਬ ਨੂੰ ਜ਼ਰੂਰ ਨਾਲ ਲਪੇਟਣਾ। ਸਾਡੀ ਤਾਂ ਲੋੜ ਇਹ ਆ ਕਿ ਪੰਜਾਬ ਕਿਤੇ ਜੰਗ ਦਾ ਅਖਾੜਾ ਨਾ ਬਣੇ, ਪਰ ਅਗਲੇ ਕਹਿੰਦੇ ਆ ਜੀ ਇੱਥੇ ਲਾਂਬੂ ਲਾਉਣੇ ਆ, ਪੂਰੀ ਪਲਾਨ ਬਣਾਈ ਜਾ ਰਹੀ। ਇਹੋ ਜਿਹੇ ਮਾਹੌਲ ਦੇ ਵਿੱਚ ਸਾਨੂੰ ਬਹੁਤ ਹੀ ਧੀਰਜ ਅਤੇ ਤਹੱਮਲ ਦੀ ਲੋੜ ਆ। 1978 ਤੋਂ ਜਾਂ 84 ਤੋਂ ਬਾਅਦ ਜਿਸ ਤਰੀਕੇ ਨਾਲ ਇੰਡੀਆ ਨਾਲ ਸਾਡੇ ਰਿਲੇਸ਼ਨ ਬਣ ਚੁੱਕੇ ਆ, 1984 ਤੋਂ ਪਹਿਲਾਂ ਕਾਂਗਰਸ ਬਾਰੇ, ਇੰਡੀਆ ਬਾਰੇ, ਦਿੱਲੀ ਬਾਰੇ ਸਾਡੇ ਵਿਚਾਰ ਹੋਰ ਤਰ੍ਹਾਂ ਦੇ ਸੀ। ਸਾਡੇ ਵਿਚਾਰ 1984 ਤੋਂ ਬਾਅਦ ਮੁਕੰਮਲ ਤੌਰ ਤੇ ਬਦਲੇ ਹੋਏ। ਤੋਂ ਇਸ ਬਦਲੇ ਹੋਏ ਮਾਹੌਲ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਆ ਸਾਡੀ, ਉਹਨੂੰ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਇਹ ਵੀ ਕਹੀਏ ਕਿ ਆਪਾਂ ਭਾਈ ਇੰਡੀਅਨ ਸਟੇਟ ਦੇ ਹੱਥ ਚੋਕੇ ਨਹੀਂ ਬਣਨਾ, ਪਰ ਇਹ ਵੀ ਨਹੀਂ ਕਿ ਆਪਣੇ ਆਪ ਨੂੰ ਭਾਰਤੀ ਕਾਨੂੰਨਾਂ ਦੀ ਮਾਰ ਹੇਠ ਲਿਆਈ ਚੱਲੀਏ, ਐਵੇਂ ਫੜ ਕੇ ਅੰਦਰ ਕਰ ਦੇਣ। ਅੱਜ ਚੰਡੀਗੜ੍ਹ ਦੇ ਸੈਕਟਰ 17 ਦੀ ਇੱਕ ਖਬਰ ਆਈ ਆ ਕਿ ਉੱਥੇ ਇਹ ਜਿਹੜੇ ਲਾਲੇ ਆ ਵਿਚਾਰੇ, ਇਹ ਉੱਥੇ ਆਪਦਾ ਕਰਨ ਲੱਗੇ ਸੀ ਪਿੱਟ ਸਿਆਪਾ ਕਿ ਜੀ ਬੜਾ ਮਾੜਾ ਹੋ ਗਿਆ, ਉੱਥੇ ਜਿਹੜਾ ਕਤਲੇਆਮ ਹੋਇਆ। ਤੇ ਇੱਕ ਸਿੱਖ ਖਰੜ ਇਲਾਕੇ ਦਾ ਸੀ, ਉੱਥੇ ਉਹ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਸੁਣ ਕੇ ਜਜ਼ਬਾਤੀ ਹੋ ਗਿਆ ਤੇ ਉਹਨੇ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਾਤੇ ਤੇ ਉਹਨੂੰ ਫੜ ਕੇ ਲੈ ਗਏ ਪੁਲਿਸ। ਇਹੋ ਜਿਹੀਆਂ ਗੱਲਾਂ ਤੋਂ ਆਪਾਂ ਨੂੰ ਗਰੇਜ਼ ਕਰਨਾ ਪਊਗਾ। ਅਸੀਂ ਹਿੰਦੁਸਤਾਨ ਮੁਰਦਾਬਾਦ ਨਾ ਕਹੀਏ, ਅਸੀਂ ਪਾਕਿਸਤਾਨ ਮੁਰਦਾਬਾਦ ਵੀ ਨਾ ਕਹੀਏ। ਅਸੀਂ ਇਸ ਦੌਰ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰੀਏ, ਸਿੱਖੀਏ। ਕਦੇ ਇੱਕ ਗੱਲ ਕਹੀ ਜਾਂਦੀ ਆ ਕਿ ਇਹ ਤਾਂ ਬੜਾ ਬੰਦਾ ਬਚਪਨ 'ਚ 5-7 ਸਾਲਾਂ 'ਚ ਸਿੱਖ ਜਾਂਦਾ ਵੀ ਬੋਲੀ ਦਾ ਕਿਵੇਂ ਆ, ਗੱਲਾਂ ਕਿਵੇਂ ਕਰੀਦੀ, ਪਰ ਚੁੱਪ ਰਹਿਣਾ ਜਿਹੜਾ ਵੀ ਕਦੋਂ ਚੁੱਪ ਰਹੀਦਾ, ਉਹ ਸਿੱਖਣਾ ਬੜਾ ਜ਼ਰੂਰੀ ਹੈ। ਇਸ ਮਾਹੌਲ ਵਿੱਚ ਸਾਨੂੰ ਕਿਵੇਂ ਬੋਲਣਾ ਚਾਹੀਦਾ, ਕਿਉਂ ਸਾਨੂੰ ਚੁੱਪ ਰਹਿਣਾ ਚਾਹੀਦਾ, ਕਿੱਥੇ ਕਿੱਥੇ ਅਸੀਂ ਅੱਖ ਨਾਲ ਗੱਲ ਕਰੀਏ
ਤੇ ਮੂੰਹ ਘੱਟ ਜਿਹੜਾ ਹੈਗਾ ਵਰਤੀਏ। ਇਹਦੀ ਬੜੀ ਲੋੜ ਆ। ਸਾਡੀ ਪੋਜੀਸ਼ਨ ਜਿਹੜੀ ਆ ਬੜੀ ਸੰਵੇਦਨਸ਼ੀਲ ਆ। ਸਾਡੀ ਕੌਮ, ਸਾਡੀ ਜਿਹੜੀ ਧਾਰਮਿਕ ਲੀਡਰਸ਼ਿਪ ਆ, ਸਾਡੀ ਜਿਹੜੀ ਸਿਆਸੀ ਲੀਡਰਸ਼ਿਪ ਆ, ਸਾਡੀਆਂ ਜਿਹੜੀਆਂ ਸਿੱਖਾਂ ਦੀਆਂ ਸਰਮੌਰ ਸੰਸਥਾਵਾਂ ਨੇ, ਉਹਨਾਂ ਦਾ ਆਪਾਂ ਨੂੰ ਸਭ ਨੂੰ ਪਤਾ ਹੀ ਆ ਕਿ ਉਹ ਇੰਡੀਅਨ ਸਟੇਟ ਸਿਸਟਮ ਦੇ ਘੁਸਪੈਠੀਆਂ ਨਾਲ ਭਰੀਆਂ ਹੋਈਆਂ। ਸਾਨੂੰ ਉੱਥੋਂ ਸਹੀ ਸੇਧ ਨਹੀਂ ਮਿਲਦੀ। ਇਸ ਕਰਕੇ ਸਾਡੀ ਜਵਾਨੀ ਇਸ ਗੱਲ ਹੀ ਨਹੀਂ ਹੈ ਕਿ ਅਸੀਂ ਉਹਨੂੰ ਇੰਡੀਅਨ ਸਟੇਟ ਦੇ ਸਾਹਮਣੇ ਜਿਵੇਂ ਭੁੱਖੇ ਭੇੜੀਏ ਦੇ ਸਾਹਮਣੇ ਸੁੱਟ ਦਈਏ, ਕਿਸੇ ਨੂੰ ਹੱਥ ਪੈਰ ਬੰਨ੍ਹ ਕੇ ਵੀ ਉਵੇਂ ਸਿੱਟੀ ਚੱਲੀ। ਸਾਨੂੰ ਉਹ ਨੀਤੀ ਬਣਾਉਣੀ ਪਊਗੀ ਜਿਹਦੇ ਨਾਲ ਸਾਡਾ ਫਾਇਦਾ ਜ਼ਿਆਦਾ ਹੋਵੇ, ਨੁਕਸਾਨ ਘੱਟ ਹੋਵੇ। ਇਸ ਗੱਲ ਲਈ ਬਹੁਤ ਹੀ ਜ਼ਿਆਦਾ ਧੀਰਜ ਅਤੇ ਡਰਮੇ ਨਾਲ ਚੱਲਣ ਦੀ ਲੋੜ ਆ। ਜੰਗ ਵਰਗੇ ਇਸ ਮਾਹੌਲ ਦੇ ਵਿੱਚ ਸਾਨੂੰ ਭੜਕਣ ਦੀ ਲੋੜ ਨਹੀਂ ਹੈ। ਅੱਜ ਦੂਜਾ ਵਿਸ਼ਾ ਜਿਹੜਾ ਉਹ ਅਕਾਲੀ ਪੋਲੀਟਿਕਸ ਬਾਰੇ ਹੈ। ਬਾਦਲ ਸਾਹਿਬ ਦਾ ਭੋਗ ਸੀ, ਅਕਾਲੀ ਲੀਡਰਸ਼ਿਪ ਨੇ ਉੱਥੇ ਬੜੇ ਸੋਹਲੇ ਗਾਏ। ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਵੀ ਅੱਜ ਉੱਥੇ ਇੱਕ ਵੱਡੀ ਜਿਵੇਂ ਰੈਲੀ ਕਰੀਦੀ ਆ, ਉਸ ਵੱਡੇ ਬਾਦਲ ਦੇ ਭੋਗ ਨੂੰ ਵਰਤਿਆ ਗਿਆ। ਸਭ ਤੋਂ ਭੈੜੀ ਗੱਲ ਉੱਥੇ ਇਹ ਹੋਈ ਕਿ ਆ ਜਿਹੜਾ ਨਵਾਂ ਉਹਨਾਂ ਨੇ ਜਥੇਦਾਰ ਥਾਪਿਆ, ਇਹਦੇ ਤਾਂ ਪਤਾ ਹੀ ਸੀ ਕਿ ਉੱਥੇ ਜਾ ਕੇ ਕੀ ਚੰਦ ਚਾੜਨਾ। ਕਹਿੰਦਾ ਜੀ ਸਾਰੇ ਸੁਖਬੀਰ ਸਿੰਘ ਬਾਦਲ ਵਰਗੇ ਬਣੋ। ਕੀ ਬਣੀਏ ਉਹਦੇ ਵਰਗਾ? ਜਿਸ ਤਰੀਕੇ ਨਾਲ ਉਹਦੇ ਰਾਜ ਭਾਗ ਦੇ ਵਿੱਚ ਪਾਵਨ ਸਰੂਪਾਂ ਦੀ ਬੇਅਦਬੀ ਹੋਈ, ਸ਼ਰੇਆਮ ਦੋਸ਼ੀਆਂ ਨੇ ਲਲਕਾਰ ਕੇ ਸਾਨੂੰ ਕਿਹਾ ਕਿ ਤੁਹਾਡਾ ਗੁਰੂ ਸਾਡੇ ਕੋਲ ਆ, ਜੇ ਜ਼ਰੂਰਤ ਆ ਤਾਂ ਲੈ ਜਾਓ। ਜਿਸ ਤਰੀਕੇ ਨਾਲ ਪੁਲਸੀਆਂ ਨੇ ਸਾਡੇ ਕੌਮ ਦੇ ਉੱਤੇ ਜ਼ੁਲਮ ਕੀਤੇ ਉਹਦੇ ਰਾਜ ਵਿੱਚ, ਤੇ ਜਿਸ ਤਰੀਕੇ ਨਾਲ ਅਕਾਲ ਤਖਤ ਤੋਂ 2 ਦਸੰਬਰ ਨੂੰ ਕਹਿ ਦਿੱਤਾ ਗਿਆ ਕਿ ਇਹ ਅਯੋਗ ਲੀਡਰਸ਼ਿਪ ਅਖੇ ਜੀ ਇਹਦੇ ਵਰਗੇ ਬਣੋ, ਇਹ ਗੜਗੱਜ ਸਾਹਿਬ ਸਾਨੂੰ ਇਹ ਮੱਤਾਂ ਦੇਈ ਜਾਂਦੇ ਆ। ਤੇ ਉੱਪਰੋਂ ਕਹਿੰਦਾ ਮੇਰੀ ਤਾਂ ਹਰਸਿਮਰਤ ਕੌਰ ਭੈਣ ਆ, ਮੈਂ ਵੀ ਮਾਝੇ ਦਾ ਭਾਈ ਹੋਵੇਗਾ, ਇਹ ਰਿਸ਼ਤੇਦਾਰੀਆਂ ਜੀਆਂ। ਕਹਿੰਦਾ ਜੀ 25-20 ਦੀ ਗੱਲ ਕੀਤੀ, ਬੜਾ ਵਧੀਆ, ਬੜਾ ਕਮਾਲ ਕਰਤਾ। ਅਸੀਂ ਤਾਂ 1947 ਤੋਂ ਪਿੱਟਦੇ ਆ ਰਹੇ ਹਾਂ, ਉਹ ਹਰਸਿਮਰਤ ਕੌਰ ਨੇ ਕੋਈ ਨਵੀਂ ਗੱਲ ਕਰਤੀ। ਚੱਲ ਇਹ ਤਾਂ ਨਕਮੀਆਂ ਜੀਆਂ ਗੱਲਾਂ, ਪਰ ਵੱਡੀ ਗੱਲ ਇਹ ਹੈ ਕਿ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਉਹਦੇ ਵਿੱਚ ਕਿਹਾ ਗਿਆ ਸੀ ਕਿ ਜਥੇਦਾਰ ਰਹੇ ਗੁਰਬਚਨ ਸਿੰਘ, ਜਥੇਦਾਰ ਰਹੇ ਗੁਰਮੁਖ ਸਿੰਘ, ਇਹਨਾਂ ਦੇ ਜਿਹੜੇ ਸਪਸ਼ਟੀਕਰਨ ਨੇ ਉਹ ਕਾਬਲੇ ਕਬੂਲ ਨਹੀਂ ਹੈ। ਉਹ ਸੰਗਤ ਦੀ ਕਚਹਿਰੀ 'ਚ ਲਿਆਂਦੇ ਜਾਣਗੇ ਤੇ ਇਹਨਾਂ ਦੇ ਬਾਰੇ ਕੁਝ ਫੈਸਲੇ ਵੀ ਕੀਤੇ ਗਏ ਸੀ। ਅੱਜ ਇਹ ਗਿਆਨੀ ਗੁਰਬਚਨ ਸਿੰਘ ਉੱਥੇ ਮੁੱਖ ਮਹਿਮਾਨ ਵਾਂਗੂ ਬੈਠਾ ਸੀ ਤੇ ਗੜਗੱਜ ਸਾਹਿਬ ਜਿਹੜੇ ਸੀ ਉਹਨਾਂ ਨੂੰ ਜਾਂ ਤਾਂ ਆਪ ਉੱਠ ਕੇ ਆ ਜਾਂਦੇ ਵੀ ਜੇਕਰ ਜਿਨ੍ਹਾਂ ਖਿਲਾਫ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਇਹਨਾਂ ਨੂੰ ਇੱਥੇ, ਪਰ ਇਹਨਾਂ ਨੂੰ ਤਾਂ ਇਹ ਨਹੀਂ ਸ਼ਰਮ ਆਈ ਕਿ ਉੱਥੇ ਬਾਦਲ ਦਲ ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਭਗੌੜਾ ਹੋ ਕੇ ਸੁਖਬੀਰ ਨੂੰ ਪ੍ਰਧਾਨ ਬਣਾਈ ਫਿਰਦਾ। ਮੈਂ ਉੱਥੇ ਅੱਗੇ ਪਿੱਛੇ 2 ਮਿੰਟ ਜਾਇਆ ਵਾਂ ਜੇ ਜਾਂ ਫੋਨ ਤੇ ਸਾਰ ਲੈਂਦਾ, ਪਰ ਪੂਰੀ ਚਾਪਲੂਸੀ ਕੀਤੀ ਗਈ। ਚਾਪਲੂਸੀ ਕਰਨ ਵਾਲਿਆਂ ਨੇ ਉੱਥੇ ਸਾਰਿਆਂ ਨੇ 2 ਦਸੰਬਰ ਵਾਲੇ ਹੁਕਮਨਾਮੇ ਦੀ ਪੂਰੀ ਇੱਕ ਤਰੀਕੇ ਨਾਲ ਬੇਅਦਬੀ ਕੀਤੀ। ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਕਿ ਤਖਤਾਂ ਦੇ ਜਥੇਦਾਰਾਂ ਦੀ ਇਨਸਲਟ ਪੂਰੇ ਧੜੱਲੇ ਨਾਲ ਅਕਾਲੀ ਕਹਾਉਣ ਵਾਲੀ ਇਹ ਧਿਰ ਕਰ ਰਹੀ ਆ, ਕਿਸੇ ਸੱਜਣ ਨੇ ਇੱਕ ਨਵਾਂ ਹੀ ਸੱਪ ਕੱਢ ਛੱਡਿਆ। ਗੁਰਮੁਖ ਸਿੰਘ ਅੰਮ੍ਰਿਤਸਰ ਦਾ ਕੋਈ ਬੰਦਾ, ਉਹਨੇ ਚੰਡੀਗੜ੍ਹ ਦੇ ਵਿੱਚ ਕੋਰਟ ਦੇ ਵਿੱਚ ਜਿਹੜਾ ਸੈਕਟਰ 43 ਵਾਲੀ ਜ਼ਿਲ੍ਹਾ ਅਦਾਲਤ, ਹਾਈ ਕੋਰਟ ਨਹੀਂ ਜ਼ਿਲ੍ਹਾ ਅਦਾਲਤ ਵਿੱਚ ਇੱਕ ਜਿਹੜੀ ਆ ਪਰਚਾ ਦਿੱਤਾ ਹੈਗਾ, ਮੁਕੱਦਮਾ ਦਿੱਤਾ ਕਿ ਜਿਹੜਾ ਸ਼੍ਰੋਮਣੀ ਕਮੇਟੀ ਆ ਇਹਦੇ ਕੋਲ ਜਥੇਦਾਰ ਨਿਯੁਕਤ ਕਰਨ ਦੀਆਂ ਕੋਈ ਸ਼ਕਤੀਆਂ ਨਹੀਂ ਹੈਗੀਆਂ, ਇਹ ਗਲਤ ਕਰਦੇ ਆ ਕਾਨੂੰਨ ਅਨੁਸਾਰ। ਕਈ ਉਹਨੇ ਗੱਲਾਂ ਬਾਤਾਂ ਲੰਮੀਆਂ ਚੌੜੀਆਂ ਕੀਤੀਆਂ ਨੇ ਇਸ ਮਸਲੇ ਉੱਤੇ। ਇੱਕ ਪਾਸੇ ਤਾਂ ਲੋਕ ਕਹਿੰਦੇ ਆ ਹੋਰ ਸਿੱਖ ਕਰਨ ਕੀ ਜਦੋਂ ਸ਼੍ਰੋਮਣੀ ਕਮੇਟੀ ਵਾਲੇ ਬਾਦਲ ਧੜੇ ਦੇ ਆਖੇ ਲਾ ਕੇ ਕੋਈ ਸੁਣਦੇ ਹੀ ਨਹੀਂ ਗੱਲ ਕਿਸੇ ਦੀ, ਜਥੇਦਾਰ ਆਪਣੀ ਮਰਜ਼ੀ ਨਾਲ ਲਾਈ ਜਾਂਦੇ ਤੇ ਹੋਰ ਕੀ ਕਰਨ। ਉਹ ਇੱਕ ਪਾਸੇ ਤਾਂ ਇਉਂ ਲੋਕ ਇਹਦੀ ਹਮਾਇਤ ਕਰਦੇ ਆ, ਪਰ ਪੰਥਕ ਤੌਰ ਤੇ ਸਿਧਾਂਤਕ ਤੌਰ ਦੇ ਉੱਤੇ ਇਹਦਾ ਵਿਰੋਧ ਕੀਤਾ ਜਾ ਰਿਹਾ ਕਿ ਸਾਡੇ ਘਰ ਦਾ ਮਸਲਾ ਅੰਦਰ ਖਾਤੇ ਨਿਬੜਨਾ ਚਾਹੀਦਾ ਤੇ ਇਹਨੂੰ ਉੱਥੋਂ ਵਾਪਸ ਆਉਣਾ ਚਾਹੀਦਾ। ਇਹ ਜਿਹੜਾ ਕੋਰਟ 'ਚ ਕੇਸ ਗਿਆ ਇਹ ਜਾਇਜ਼ ਨਹੀਂ ਹੈ। ਇਹ ਵੀ ਬਹੁਤ ਸਾਰੇ ਜਿਹੜੇ ਸਿੱਖ ਕੌਮ ਦਾ ਦਰਦ ਰੱਖਣ ਵਾਲੇ ਆ ਉਹਨਾਂ ਨੇ ਕਿਹਾ, ਪਰ ਇਹ ਗੱਲ ਉਵੇਂ ਹੀ ਆ ਜਿਵੇਂ ਹਰਿਆਣੇ ਦੇ ਸਿੱਖ ਕਲਪ ਕੇ ਮਰ ਗਏ ਬਾਦਲ ਨੂੰ ਕਿ ਸਾਡੇ ਹਿੱਤਾਂ ਦੀ ਰਾਖੀ ਇਹ ਤੁਹਾਡਾ ਰਘਵੀਰ ਸਿੰਘ ਕੱਲਾ ਨਹੀਂ ਕਰ ਸਕੂਗਾ, ਤੁਸੀਂ ਪੂਰੇ ਹਰਿਆਣੇ 'ਚੋਂ ਆਪਦਾ ਰਿਸ਼ਤੇਦਾਰ ਜਿਹੜਾ
ਇਹਨੂੰ ਮੰਨਿਆ ਕਿ ਨਹੀਂ ਇਹੀ ਸਾਰੇ ਹਰਿਆਣੇ ਸਿੱਖਾਂ ਦਾ, ਪਰ ਤੁਸੀਂ ਸਾਨੂੰ ਇੱਜ਼ਤ ਸਤਿਕਾਰ ਦਿਓ, ਸਾਡਾ ਬਣਦਾ ਮਾਣ ਸਾਨੂੰ ਹਰਿਆਣੇ ਦੇ ਸਿੱਖਾਂ ਨੂੰ, ਸਿੱਖ ਸਮਾਜ ਨੂੰ ਦਿਓ। ਨਹੀਂ ਦਿੱਤਾ ਇਹਨਾਂ ਨੇ। ਅਖੀਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਉੱਠੀ। ਫੇਰ ਨਹੀਂ ਬਾਦਲ ਪਰਿਵਾਰ ਨੇ ਸ਼ਰਮ ਕੀਤੀ ਵੀ ਮੈਂ ਹੁਣੇ ਰੁਕ ਜਾ, ਐ ਕਿਵੇਂ ਬਣ ਜੂ। ਅਖੀਰ ਉਹ ਬਣ ਗਈ ਤੇ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ, ਉਹ ਪੂਰੀ ਬਰਾਬਰ ਦੀ ਧਿਰ ਬਣੀ ਫਿਰਦੀ। ਇਹ ਕਾਨੂੰਨ ਅਨੁਸਾਰ ਅਗਲੇ ਲੈ ਗਏ ਨਾ ਸਭ ਕੁਝ। ਹੁਣ ਆ ਜਿਹੜਾ ਅਕਾਲ ਤਖਤ ਸਾਹਿਬ ਵਾਲਾ ਮਸਲਾ, ਇਹ ਕਿੱਥੇ ਜਾਣਾ ਸੀ ਜੀ ਅਦਾਲਤ ਵਿੱਚ? ਕੌਣ ਲੈ ਕੇ ਜਾਂਦਾ ਇਸ ਜੇ ਮਸਲੇ? ਪਰ ਸਿੱਖਾਂ ਲਈ ਜਦੋਂ ਬਾਦਲ ਧੜਾ ਕੋਈ ਰਾਹ ਹੀ ਨਹੀਂ ਛੱਡ ਰਿਹਾ। ਧਾਮੀ ਸਾਹਿਬ ਅੱਜ ਉੱਥੇ ਫੇਰ ਲੱਗੇ ਹੋਏ ਸੀ। ਉਹਨਾਂ ਦੀ ਗੱਲ ਤੋਂ ਸਾਫ਼ ਲੱਗਿਆ ਕਿ ਉਹ ਕਹਿ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਕਿ ਜੀ ਤੁਹਾਨੂੰ ਆ ਕੇ ਜਿਹੜੇ ਪੁੱਠੀਆਂ ਮੱਤਾਂ ਦਿੰਦੇ ਆ ਨਾ, ਚਾਪਲੂਸੀ ਕਰਦੇ ਆ ਖੁਸ਼ਾਮਦੀ ਲੋਕ, ਇਹ ਆਪਦੇ ਸਵਾਰਥਾਂ ਲਈ ਪੂਰੀ ਖੇਡ ਖਰਾਬ ਕਰ ਰਹੇ। ਤੋਂ ਸਾਰਿਆਂ ਨੂੰ ਪਤਾ ਹੀ ਆ ਕਿ ਧਾਮੀ ਸਾਹਿਬ ਨੇ ਤਾਂ ਕਿਹਾ ਸੀ ਕਿ ਜੀ ਆਪਾਂ ਜਿਹੜਾ ਹੈਗਾ ਤਖਤਾਂ ਦੇ ਜਥੇਦਾਰਾਂ ਦੇ ਸੇਵਾ ਨਿਯਮ ਘੜਨੇ ਆ, ਪਰ ਉਧਰ ਨੂੰ ਗੱਲ ਜਾਣ ਦੀ ਬਜਾਏ ਟੇਕ ਸਿੰਘ ਧਨੌਲੇ ਹੋਣੀ ਜਥੇਦਾਰ ਠੋਕ ਦਿੱਤੇ। ਤੇ ਜਿਹੜਾ ਜਥੇਦਾਰ ਰਾਤੋਂ ਰਾਤ ਛਾਪੇ ਨੇ, 2 ਛਾਪੇ ਹੀ ਨੇ, ਛਾਪ ਕੇ ਕੰਧ ਤੇ ਜਿਵੇਂ ਕੈਲੰਡਰ ਲਾਈਦਾ, ਉਵੇਂ ਉਹ ਗੜਗੱਜ ਸਾਹਿਬ ਆ ਜਿਹੜੇ ਧਨੌਲਾ ਸਾਹਿਬ ਨੇ, ਉਹ ਲੋਕਾਂ ਨੂੰ ਮੱਤਾਂ ਦਿੰਦੇ ਫਿਰਦੇ ਆ ਸੁਖਬੀਰ ਵਰਗੇ ਬਣੋ, ਤੇ ਸੁਖਬੀਰ ਕਹਿ ਦੂਗਾ ਇਹਨਾਂ ਵਰਗੇ ਬਣੋ, ਤੂੰ ਮੈਨੂੰ ਮੁੱਲਾ ਕਹਿ ਮੈਂ ਤੈਨੂੰ ਕਾਜੀ ਕਹੂੰਗਾ। ਚੱਕਰ ਚੱਲ ਰਿਹਾ ਹੈ। ਸੋ ਕੁੱਲ ਮਿਲਾ ਕੇ ਖਾਲਸਾ ਪੰਥ ਦੇ ਹਿੱਤਾਂ ਦੀ ਬੜੀ ਭਾਰੀ ਹਾਨੀ ਹੋ ਰਹੀ ਹੈ। ਤੇ ਜਿਹੜੀ ਇਹ ਜੁੰਡਲੀ ਆ, ਇਹਨੂੰ ਕੋਈ ਸ਼ਰਮ ਹੈ ਨਹੀਂ ਕਿ ਸਾਡਾ ਇਹ ਜਿਹੜਾ ਐਕਟ ਵਾ, ਸਾਡਾ ਕਾਰਜ ਆ, ਕਰਮ ਆ, ਇਹਦੇ ਨਾਲ ਸਾਡਾ ਇਤਿਹਾਸ ਕਲੰਕਿਤ ਹੋ ਰਿਹਾ। ਧੰਨ ਦੇ ਨੇ ਲੋਕ ਜਿਹੜੇ ਇਹੋ ਜਿਹਿਆਂ ਦੀ ਹਮਾਇਤ ਕਰੀ ਜਾਂਦੇ ਨੇ। ਇਹ ਜਿਹੜੇ ਲੋਕ ਨੇ, ਇਹਨਾਂ ਨੇ ਪੂਰੀ ਦੀ ਪੂਰੀ ਸਿੱਖ ਜਿਹੜੀ ਹਿਸਟਰੀ ਆ, ਸਾਡਾ ਇਤਿਹਾਸ ਆ, ਉਹਨੂੰ ਦਾਗੀ ਕਰ ਛੱਡਿਆ। ਸੋ ਜਿਹੜਾ ਵੱਡੇ ਬਾਦਲ ਦਾ ਅੱਜ ਭੋਗ ਸੀ, ਉਹ 2 ਦਸੰਬਰ ਵਾਲੇ ਹੁਕਮਨਾਮੇ ਦੀ ਸਿੱਧੀ ਇੱਕ ਤਰੀਕੇ ਨਾਲ ਬੇਅਦਬੀ ਕਰਨ ਵਾਲਾ ਪ੍ਰੋਗਰਾਮ ਸੀਗਾ। ਤੇ ਉੱਥੇ ਜੇ ਗਿਆਨੀ ਗੜਗੱਜ ਸਾਹਿਬ ਬੋਲਿਆ ਉਦੋਂ ਮਾੜਾ, ਤੇ ਜਿਹੜਾ ਉੱਥੇ ਗੁਰਜਨ ਸਿੰਘ ਗਿਆ ਉਦੋਂ ਭੈੜੀ ਗੱਲ ਹੋਈ ਆ। ਤੇ ਇਹਨਾਂ ਨੇ ਇਸ ਗੱਲ ਦਾ ਜਿਹੜਾ ਇਹਨਾਂ ਦਾ ਬਣਦਾ ਕਰਨਾ ਕਿ ਗਿਆਨੀ ਰਘਵੀਰ ਸਿੰਘ ਜਿਹੜੇ ਕਿ ਹੁਣ ਦਰਬਾਰ ਸਾਹਿਬ ਹੈਡ ਗ੍ਰੰਥੀ ਨੇ, ਉਹ ਵਿਦੇਸ਼ ਜਾਣ ਲਈ ਗਏ ਤੇ 에ਅਰਪੋਰਟ ਵਾਲਿਆਂ ਨੇ ਬਦਸਲੂਕੀ ਕੀਤੀ। ਸਾਰੀ ਕੌਮ ਦਾ ਇਸ਼ੂ ਬਣਨਾ ਚਾਹੀਦਾ ਹੈ। ਸਾਡੀ ਆਪਸ ਅੰਦਰ ਖਾਤੇ ਮੈਂ ਇਤੋਂ ਤੱਕ ਹੱਕ ਚਾਹ ਕੇ ਜੇ ਗੜਗੱਜ ਸਾਹਿਬ ਨਾਲ ਵੀ ਕਿਤੇ ਬਦਸਲੂਕੀ ਹੋਵੇ, ਚਾਹੇ ਜੋ ਮਰਜ਼ੀ ਆ, ਧਨੌਲੇ ਨਾਲ ਵੀ ਹੋਵੇ, ਸਾਨੂੰ ਸਾਰਿਆਂ ਨੂੰ ਹਮਾਇਤ ਕਰਨੀ ਚਾਹੀਦੀ ਹੈ। ਸਾਡੇ ਅੰਦਰ ਖਾਤੇ 100 ਤਰ੍ਹਾਂ ਦੇ ਵਖਰੇਵੇਂ। ਇੱਕ ਵਾਰੀ ਇੱਕ ਵਕਤ ਸੀ 2012-13 ਦੀ ਗੱਲ ਹੋਣੀ ਹੈ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬਾਰੇ ਸਾਡੇ ਵਿਚਾਰਾਂ ਦਾ ਕੋਈ ਮਤਭੇਦ ਚੱਲ ਰਿਹਾ ਸੀ। ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਆਪਸ ਵਿੱਚ ਹੀ ਤਾਨੇ ਮਿਹਣੇ ਵਾਲਾ ਮਾਹੌਲ ਜਿਹਾ ਚੱਲਦਾ ਸੀ। ਉਹਨਾਂ ਦਿਨਾਂ ਦੇ ਵਿੱਚ ਕਿਸੇ ਹਿੰਦੂ ਕੱਟੜਪੰਥੀ ਸੰਗਠਨ ਵੱਲੋਂ ਲੁਧਿਆਣੇ 'ਚ ਐਲਾਨ ਕੀਤਾ ਗਿਆ, ਹਿੰਦੀ ਦੇ ਅਖਬਾਰਾਂ 'ਚੋਂ ਖਬਰ ਛਪੀ, ਉਹ ਜਦੋਂ ਪੜ੍ਹੀ ਉੱਤੇ ਲਿਖਿਆ ਹੋਇਆ ਸੀ ਕਿ 51,000 ਰੁਪਏ ਦਾ ਇਨਾਮ ਦੇਵਾਂਗੇ ਜਿਹੜਾ ਮਾਨ ਸਾਹਿਬ ਦੇ ਥੱਪੜ ਮਾਰ ਕੇ ਪੱਗ ਲਾ ਕੇ ਲਿਆਊ। ਏਦਾਂ ਕੋਈ ਗੱਲਾਂ ਸੀ। ਅਸੀਂ ਤੁਰੰਤ ਉਹ ਬੰਦਿਆਂ ਦੇ ਦੁਆਲੇ ਹੋ ਗਏ। ਕਾਫੀ ਕੁਛ ਅਸੀਂ ਕੀਤਾ, ਲਿਖਿਆ, ਬੋਲਿਆ, ਚੈਲੰਜ ਕੀਤਾ, ਜੋ ਵੀ ਬਣਦਾ ਸੀ ਸਾਡਾ ਜ਼ਿੰਮੇਵਾਰੀ। ਨੌਜਵਾਨ ਸ਼ਕਤੀ ਸਾਰੀ ਇੱਕਦਮ ਪੈ ਗਈ ਟੁੱਟ ਕੇ। ਉਸ ਟਾਈਮ ਜਸਕਰਨ ਸਿੰਘ, ਅੱਜ ਦਾ ਭਾਵੇਂ ਉਹ ਵੱਖਰੇ ਆ ਉਹਨਾਂ ਨਾਲੋਂ, ਮਾਨ ਸਾਹਿਬ ਨਾਲੋਂ, ਉਹ ਨਾਲ ਸੀ। ਉਹਨਾਂ ਦਾ ਫੋਨ ਆਇਆ ਤੇ ਬੜੇ ਖੁਸ਼ ਹੋਏ, ਕਹਿੰਦੇ ਸਾਡੇ ਬੰਦਿਆਂ ਨੂੰ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ, ਉਹ ਹਿੰਦੀ ਦੇ ਅਖਬਾਰ 'ਚ ਖਬਰ ਛਪੀ ਸੀ, ਤੁਸੀਂ ਯਾਰ ਕਮਾਲ ਕਰਤੀ। ਮੈਂ ਆਖਿਆ ਇਹ ਤਾਂ ਮਾਨ ਸਾਹਿਬ ਨੇ, ਖਾਲਿਸਤਾਨੀ ਆ ਸਾਡੇ, ਪਰ ਜੇਕਰ ਕੋਈ ਬਾਦਲ ਦੀ ਪੱਗ ਵੀ ਲਾ ਕਵੇ ਮੈਂ ਲਾ ਕੇ ਲੈ ਜਾਊਂਗਾ, ਅਸੀਂ ਉਦੋਂ ਵੀ ਇਹੀ ਪੰਗਾ ਲਵਾਂਗੇ। ਹੋਰ ਸਾਡੀ ਕੌਮ ਦਾ ਜਿਹੜਾ ਹੈਗਾ ਉਹ ਸਾਡੇ ਚੜ੍ਹਦੀ ਕਲਾ ਵਾਲੇ ਸਿੰਘਾਂ ਦਾ, ਜਾਂ ਜਿਨ੍ਹਾਂ ਦੇ ਵਿੱਚ ਕੋਈ ਕਾਣਾ ਹੈਗਾ, ਉਹਨਾਂ ਦਾ ਹੋਰ ਕੀ ਕਰਨਾ ਕੌਮ ਨੇ। ਸੋ ਕੌਮ ਦੇ ਮਸਲਿਆਂ ਦੇ ਉੱਤੇ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ। ਜਿਹੜਾ ਦੁਸ਼ਮਣ ਦੇ ਨਾਲ ਆਊਟਸਾਈਡਰ ਨਾਲ ਪੰਗਾ, ਉਦੋਂ ਸਾਰੇ ਇਕਜੁੱਟ ਹੋਣੇ ਚਾਹੀਦੇ ਆ। ਪਰ ਗਿਆਨੀ ਰਘਵੀਰ ਸਿੰਘ ਦੇ ਮਾਮਲੇ ਦੇ ਉੱਤੇ ਬਾਦਲ ਤੁਹਾਡੇ ਨੂੰ ਤਾਂ ਇਉਂ ਲੱਗਦਾ ਕਿ ਇਹ ਸਾਡੇ ਜੀ ਉਦੋਂ ਇਹਨਾਂ ਨੇ 2 ਦਸੰਬਰ ਦੇ ਮੌਕੇ ਉਦੋਂ ਇਹ ਤਖਤ ਸਾਹਿਬ ਦੇ ਜਥੇਦਾਰ ਸੀਗੇ ਤੇ ਇਹਦਾ ਬੜਾ ਮਾੜਾ ਹੋ ਗਿਆ। ਪਰ ਜਿਸ ਤਰੀਕੇ ਨਾਲ ਇਹ ਸਾਰਾ ਵਰਤਾਰਾ ਵਾਪਰ ਰਿਹਾ, ਇਹ ਸਾਡੇ ਲਈ ਬੜਾ ਖਤਰਨਾਕ ਆ। ਇਤਿਹਾਸ ਦੇ ਵਿੱਚ ਕਹਿੰਦੇ ਆ ਵੀ ਲਮਹੇ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਇੱਥੇ ਤਾਂ ਲਗਾਤਾਰ ਕਿੰਨੇ ਸਾਲਾਂ ਤੋਂ ਇੱਕ ਵਰਤਾਰਾ ਚੱਲ ਰਿਹਾ ਜਿਹਦੇ ਨਾਲ ਕੌਮ ਦੀ ਜਵਾਨੀ ਜਿਹੜੀ ਆ ਉਹਦੇ ਅੰਦਰ ਡੀਮੋਰਨੇਸ਼ਨ ਆਉਂਦੀ ਆ, ਉਹਦੇ ਅੰਦਰ ਹੀਣਤਾ ਆਉਂਦੀ ਆ।
ਤੇ ਫਿਰ ਉਹ ਕਰਾਹੇ ਪੈ ਕੇ ਕੋਈ ਗੜਬੜਾ ਕਰਦੇ ਆ, ਕੋਈ ਈਸਾਈ ਭਾਈਚਾਰੇ ਵੱਲ ਨੂੰ ਭੱਜ ਚੱਲਿਆ, ਕੋਈ ਕਿਸੇ ਪਾਸੇ ਨੂੰ ਹੋਰ। ਸੋ ਆਓ ਆਪਣੇ ਫਰਜ਼ਾਂ ਨੂੰ ਪਛਾਣੀਏ, ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਕਰੀਏ ਤੇ ਆਪਣੀ ਕੌਮ ਦੀ ਚੜ੍ਹਦੀ ਕਲਾ ਦੇ ਲਈ, ਖਾਲਿਸਤਾਨ ਸਿਰਜਣ ਲਈ ਤਤਪਰ ਹੋਈਏ। ਸੋ ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।